ਕਿਸੇ ਵੀ ਜ਼ਬਾਨ ਦਾ ਵਡਿੱਪਣ ਔਰ ਉਹਦਾ ਵੱਡਾ ਔਰ ਉਹਦਾ ਵਿਸ਼ਾਲ ਹੋਣ ਦਾ ਸਭ ਤੋਂ ਵੱਡਾ ਸਬੂਤ ਉਹਦੇ ਮਸਦਰ ਹੁੰਦੇ ਨੇ। ਵਾਹ। ਜਿੰਨੇ ਉਸ ਜ਼ਬਾਨ ਦੇ ਮਸਦਰ ਚੋਖੇ ਹੋਣਗੇ ਉਨੀ ਉਹ ਜ਼ਬਾਨ ਜਿਹੜੀ ਹੈ ਵੱਡੀ ਹੋਏਗੀ, ਉਹਦਾ ਖਲਾਰਾ, ਉਹਦਾ ਪਸਾਰਾ ਵੱਡਾ ਹੋਏਗਾ, ਉਹਦਾ ਭੰਡਾਰ ਖੁੱਲਾ ਹੋਏਗਾ। ਸਾਡੇ ਨਾਲ ਹੋਇਆ ਇਹ ਕਿ ਅਸੀਂ ਬੜੀਆਂ ਗੁਲਾਮੀਆਂ ਹੰਡਾਈਆਂ, ਹਾਂਜੀ, ਕਦੀ ਲਹਿੰਦੇ ਆਉਣ ਵਾਲਿਆਂ ਧਾੜਵੀਆਂ ਦੀ ਤੇ ਕਦੀ ਚੜ੍ਹਦੇ ਆਉਣ ਵਾਲੀਆਂ ਧਾੜਵੀਆਂ ਦੀ। ਆਬ ਕਰ ਮੋਇਓ ਬੱਚਾ ਫਾਰਸੀਆਂ ਘਰ ਗਾਲੇ, ਜੇ ਮੈਂ ਜਾਣਾ ਪਾਣੀ ਮੰਗਦਾ ਭਰ ਭਰ ਦੇਵਾਂ ਪਿਆਲੇ। ਇਹਨਾਂ ਕੋ ਇਲਮ ਵੀ ਖੋਲੋ, ਇਹਨਾਂ ਕੋ ਬਹਾਦਰੀ ਵੀ ਖੋਲੋ। ਇਹਨਾਂ ਇੱਕ ਅੰਗਰੇਜ਼ਾਂ ਨੇ ਇਸ਼ਤਿਹਾਰ ਛਪਵਾਇਆ, ਅਜਾਇਬ ਘਰ 'ਚ ਦੱਸਦੇ ਨੇ, ਉਹਦੀ ਕਾਪੀ ਮੌਜੂਦ ਹੈ, ਜਿਹਦੇ 'ਚ ਉਹਨਾਂ ਲਿਖਿਆ ਕਿ ਜਿਹੜਾ ਕਾਇਦਾ ਜਮ੍ਹਾਂ ਕਰਾਏਗਾ ਉਹਨੂੰ 6 ਆਨੇ ਮਿਲਣਗੇ, ਜਿਹੜਾ ਤਲਵਾਰ ਜਮ੍ਹਾਂ ਕਰਾਏਗਾ ਉਹਨੂੰ 2 ਆਨੇ ਮਿਲਣਗੇ। ਪੂਰਾ ਟਿਲ ਨਾਲ ਪ੍ਰਾਪੋਗੰਡਾ ਕੀਤਾ ਗਿਆ, ਪ੍ਰਚਾਰ ਕੀਤਾ ਗਿਆ ਕਿ ਜੀ ਜ਼ਬਾਨ ਜਿਹੜੀ ਹੈ ਇਹ ਪੰਜਾਬੀ ਜ਼ਬਾਨ ਤੇ ਗਾਲਾਂ ਦੀ ਜ਼ਬਾਨ ਹੈ। ਮੌਲਵੀ ਅਬਦੁਲ ਹਕ ਵਰਗੇ ਬੰਦੇ ਨੇ ਜਿਹਦਾ ਲਿਟਰੇਚਰ ਸਾਡੇ ਸਿਰ ਦੇ ਉੱਤੇ, ਉਹਨੇ ਕਿਹਾ ਜੀ ਦਰਅਸਲ ਬਰੇ ਸਗੀਰ ਮੇਂ ਉਰਦੂ ਹੀ ਵਾਹਦ ਇਸਲਾਮੀ ਜ਼ਬਾਨ ਹੈ। ਹਾਲਾਂਕਿ ਕਿੱਡੇ ਦੁੱਖ ਦੀ ਗੱਲ ਹੈ, ਕਦੀ ਕਿਸੇ ਜ਼ਬਾਨ ਦਾ ਵੀ ਮਜ਼ਹਬ ਹੋਇਆ। ਅਰਬੀ ਦੇ ਅੰਦਰ ਗਾਲਾਂ ਮੌਜੂਦ ਨੇ ਬਹੁਤ ਜ਼ਿਆਦਾ। ਮੇਰੇ ਕੋਲ ਆ ਬਲੂਗੁਲ ਅਰਬ ਕਿਤਾਬ ਪਈ ਹੈ, ਹਾਂਜੀ, ਅਰਬੀ ਦੇ ਅੰਦਰ ਉਹ ਜਨਾਬ ਇੰਨਾ ਕੁ ਲਿਟਰੇਚਰ ਵੀ ਹੈ ਕਿ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ। ਇਹ ਸਾਡੀ ਵਜ਼ੀਰ ਆਲਾ ਸਾਹਿਬਾ ਮੋਹਤਰਮਾ ਖਿਤਾਬ ਕਰ ਰਹੀਆਂ ਸਨ, ਤੇ ਜਦੋਂ ਫਿਰ ਇਹਨਾਂ ਪੰਜਾਬੀ ਚ ਆਖਿਆ ਨਾ ਕਿ ਮੈਂ ਤੁਹਾਡੇ ਘਰ ਆਈ ਆ ਤੇ ਮੈਂ ਤੁਹਾਡੀ ਧੀ ਆ ਤੇ ਮੈਂ ਪੰਜਾਬਣ ਆ ਤੇ ਦੇਸ਼ ਪੰਜਾਬ ਦੇ ਬੰਦਿਆਂ ਨੂੰ ਗੈਰਤ ਆਈ ਵੀ ਧੀਆਂ ਨੂੰ ਖਾਲੀ ਨਹੀਂ ਟੋਰਦੇ, ਤੇ ਫਿਰ ਵੋਟ ਵੀ ਪਏ। ਲੇਕਿਨ ਪੰਜਾਬ ਨਾਲ ਉਹਨਾਂ ਦਾ ਸਲੂਕ ਹਮੇਸ਼ਾ ਹੀ, ਪੰਜਾਬੀ ਮਾਂ ਬੋਲੀ ਨਾਲ ਵੀ ਉਹਨਾਂ ਦਾ ਸਲੂਕ ਜਿਹੜਾ ਨਾ ਜੀ ਉਹ ਮਤਰਿਆਂ ਵਰਗਾ ਹੀ ਰਿਹਾ। ਆਪਣਿਆਂ ਨਾਲ ਵੀ ਸਹੀ ਪਿਆਰ ਉਦੋਂ ਬੰਦੇ ਨੂੰ ਕਰਨਾ ਦੀ ਜਾਚ ਆਉਂਦੀ ਹੈ ਜਦੋਂ ਆਪਣੀ ਬੋਲੀ ਨਾਲ, ਜਿਹੜੀ ਉਹਦੀ ਮਾਂ ਦੀ ਜ਼ੁਬਾਨ ਹੈ, ਜਿਹਦੇ 'ਚ ਉਹਦੀ ਮਾਂ ਨੇ ਉਹਨੂੰ ਲੋਰੀਆਂ ਦਿੱਤੀਆਂ ਹੁੰਦੀਆਂ ਨੇ, ਉਹਦੇ ਨਾਲ ਜਿਹੜਾ ਉਹਦੇ ਨਾਲ ਮੁਹੱਬਤ ਕਰਨਾ ਸਿੱਖਦਾ ਹੈ। ਉਸ ਵੇਲੇ ਉਹਨੂੰ ਆਪਣੀ ਅਸਲੀ ਮਾਂ ਦਾ ਜਿਹੜਾ ਨਿਰਨਾ ਪਿਆਰ ਹੈ ਉਹ ਵੀ ਚੇਤੇ ਰਹਿੰਦਾ। ਫਿਜ਼ਿਕਸ, ਕੈਮਿਸਟਰੀ, IT ਦੀ ਜਿੰਨੀ ਐਜੂਕੇਸ਼ਨ ਹੈ, ਜਦੀਦ ਤਰੀਨ ਜਿੰਨੀਆਂ ਤਾਲੀਮਾਤ ਨੇ ਇਸ ਵੇਲੇ, ਉਹ ਸਾਰੀਆਂ ਚੜ੍ਹਦੇ ਪੰਜਾਬ ਦੇ ਵਿੱਚ ਪੰਜਾਬੀ 'ਚ ਸਾਡੇ ਸਿੱਖ ਭਰਾ MBBS ਤੱਕ ਹੋਣ ਡਿਆ। ਇਹਦਾ ਤਰਜਮਾ ਕੀਤਾ ਸੀ ਮੁਕਤਦਰਾ, ਜਿਹੜੀ ਮੁਫਤਬਰਾ ਕੌਮੀ ਜ਼ਬਾਨ, ਮੈਂ ਤੁਹਾਨੂੰ ਆਨਾ ਅੱਛਾ ਮੁਕਤਦਰਾ ਨਹੀਂ ਹੈ, ਅੱਛਾ ਮਾਫੀ ਚਾਹੁੰਦਾ ਮੈਂ। ਤੋ ਗੱਲ ਇਹ ਹੈ ਕਿ ਉਹਦੇ 'ਚ ਤਰਜਮਾ ਕੀਤਾ ਥਰਮਾਮੀਟਰ ਦਾ ਮਕਿਆਸੁਲ ਹਰਾਰਤ। ਅੱਛਾ, ਹੁਣ ਐਡਾ ਲੰਮਾ ਨਾਂ ਬੋਲਣ ਲੱਗਿਆ ਤੇ ਸਾਰੇ ਉਰਦੂ ਦੇ ਲਫ਼ਜ਼ ਹੀ ਨਹੀਂ, ਦੋਵੇਂ ਨਾਂ ਹਰਾਰਤ ਉਰਦੂ ਦਾ, ਸਾਰੇ ਅਰਬੀ ਦੇ ਲਫ਼ਜ਼ਾਂ ਨੂੰ ਉਹਨਾਂ ਨੇ ਭਖ ਮੇਚੂ ਕਰ ਦਿੱਤਾ। ਹਾਂਜੀ, ਭਖ, ਹਰਾਰਤ, ਸੇਕ, ਮੇਚੂ ਮੇਚਣ ਵਾਲਾ। ਉਹਨਾਂ ਟੈਲੀਵਿਜ਼ਨ ਦਾ ਤਰਜਮਾ ਦੂਰਦਰਸ਼ਨ ਕਰ ਦਿੱਤਾ। ਕਿੱਡਾ ਸਮਝ ਚ ਆਉਣ ਵਾਲੀ ਗੱਲ ਹੈ। ਲੇਕਿਨ ਅਸੀਂ ਕਿਉਂਕਿ ਮੰਗੇ ਲੀੜੇ ਪਾਣ ਗਿੱਜੇ ਆ, ਤੇ ਮੰਗੇ ਲੀੜੇ ਜਿਹੜੇ ਨੂੰ ਅੰਗਰੇਜ਼ੀ ਦਾ ਮਕੂਲਾ ਹੈ ਕਿ ਬਾਰੋਡ ਵੀਅਰ ਸੈਲਡਮ ਫਿਟ, ਮੰਗੇ ਹੋਏ ਲੀੜੇ ਪੂਰੇ ਘੱਟ ਹੀ ਆਉਂਦੇ ਨੇ। ਮੇਰਾ ਇਹ ਦਾਅਵਾ ਹੈ ਅਗਰ ਪੰਜਾਬੀ ਜ਼ਰੀਆ ਤਾਲੀਮ ਹੁੰਦੀ ਇੱਥੇ ਤੇ ਪੰਜਾਬ ਦੇ ਅੰਦਰ ਬੱਚੇ ਸਾਰੇ ਸੂਫੀਇਜ਼ਮ ਨੂੰ ਪੜ੍ਹਦੇ, ਔਰ ਸੂਫੀਇਜ਼ਮ ਪੜ੍ਹਨ ਨਾਲ 50% ਜਿਹੜਾ ਕ੍ਰਾਈਮ ਹੈ ਨਾ ਜੀ, ਇਹ ਆਪਣੇ ਆਪ ਥੱਲੇ ਚਲਿਆ ਜਾਣਾ। ਵਾਹ, ਇੱਥੋਂ ਤੇ ਇਹ ਤੇ ਸਾਬਤ ਹੋ ਗਿਆ ਕਿ ਇਹ ਜ਼ੁਬਾਨ ਇੰਗਲਿਸ਼ ਨਾਲੋਂ, ਅਰੇਬਿਕ ਨਾਲੋਂ, ਪਰਸ਼ੀਅਨ ਕਿਸੇ ਜ਼ੁਬਾਨ ਨਾਲੋਂ ਸਾਡੀ ਜ਼ੁਬਾਨ ਘੱਟ ਨਹੀਂ। ਤਾਂ ਹੀ ਤੇ ਇਹਦੇ ਵਿੱਚ ਤਮਾਮ ਤਰ ਜਿਹੜੇ ਅੱਜ ਕੱਲ੍ਹ ਦੇ ਸਬਜੈਕਟਸ ਨੇ ਉਹ ਪੜ੍ਹ ਰਹੇ ਨੇ, ਔਰ ਜ਼ਰੀਆ ਤਾਲੀਮ ਪੰਜਾਬੀ ਵਿੱਚ ਚੜ੍ਹਦੇ ਪੰਜਾਬ ਵਿੱਚ। ਤੋਂ ਮੈਨੂੰ ਇੱਕ ਅਫਸਰ ਨੇ, ਉਹਨਾਂ ਇਸਲਾਮਾਬਾਦੋਂ ਫੋਨ ਕੀਤਾ, ਉਹਨਾਂ ਕਿਹਾ ਜੀ ਮੇਰੀ ਗੋਤ ਜਿਹੜੀ ਹੈ ਨਾ ਉਹ ਅਸੀਂ ਕਿਸੇ ਨੂੰ ਦੱਸਦੇ ਵੀ ਨਹੀਂ ਸ਼ਰਮ ਦੇ ਮਾਰੇ, ਉਹ ਇਹ ਜੂਤਾ। ਤੇ ਜਨਾਬ ਇਹਦੇ ਬਾਰੇ 'ਚ ਮੈਂ ਆਖਿਆ ਉਹ ਭਲਿਆ ਲੋਕਿਆ, ਜੂਤਾ ਨਹੀਂ ਜੋਤਾ ਹੈ, ਜੋਤਾ ਦਾ ਜੋਤ ਜਗਾਵਣ ਵਾਲਾ। ਦੀਵੇ ਦੀ ਉਹ ਜਿਹੜੀ ਜੋਤ ਹੁੰਦੀ ਹੈ ਨਾ, ਜਿਹਨੂੰ ਉੱਤੇ ਅੱਗ ਲਾ ਕੇ ਪਿੱਛੇ ਡਿਊਟ ਉਹਦੇ 'ਚ ਰੱਖ ਕੇ ਉਹਨੂੰ ਜੋਤ ਆਂਦੇ ਨੇ, ਅਲੂਮੀਨੇਟਰ ਇਹਦਾ ਤਰਜਮਾ ਹੈ। ਹਾਂਜੀ, ਤੇ ਤੂੰ ਕਿਹੜੀ ਗੱਲੋਂ ਮੂੰਹ ਲਕਾਂਦਾ ਫਿਰ ਨਾ ਕਮਲਿਆ? ਏਡੀਆਂ ਵੱਡੀਆਂ ਗੱਲਾਂ, ਏਡੀਆਂ ਮਹਿਣਿਆਂ ਵਾਲੀਆਂ ਗੱਲਾਂ ਸਿਰਫ ਪੰਜਾਬੀ 'ਚੋਂ ਲੱਭ ਸਕਦੀਆਂ ਨੇ। ਹਾਂਜੀ, ਤੇ ਕੋਈ ਲੱਭ ਕੇ ਤੇ ਵਿਖਾਏ ਹੋਰ ਪਾਸੇ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ
ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਪਿਆਰੇ ਵੇਖਣ ਵਾਲਿਓ, ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਨੂੰ ਬੜੀ ਖੁਸ਼ੀ ਹੁੰਦੀ ਏ ਜਦੋਂ ਤੁਸੀਂ ਆਪਣੀ ਮਾਂ ਬੋਲੀ ਬਾਰੇ ਸਾਨੂੰ ਮੁਖਤਲਿਫ ਸਵਾਲਾਤ ਭਿਜਵਾਉਂਦੇ ਹੋ। ਸਾਡਾ ਦਿਲ ਇਸ ਵਾਸਤੇ ਬੜਾ ਰਾਜ਼ੀ ਹੁੰਦਾ ਹੈ ਕਿ ਤੁਹਾਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਹੈ, ਆਪਣੀ ਪੰਜਾਬੀ ਜ਼ੁਬਾਨ ਦੇ ਨਾਲ ਇਸ਼ਕ ਹੈ। ਤਾਂਹੀਓ ਹੀ ਤੁਸੀਂ ਇਹਦੇ ਬਾਰੇ 'ਚ ਮੁਖਤਲਿਫ ਸਵਾਲਾਤ ਪੁੱਛਦੇ ਹੋ ਸਾਥੋਂ, ਖਾਸ ਕਰ ਅਜਿਹੇ ਸਵਾਲਾਤ ਜਿਹਦੇ 'ਚ ਤੁਸੀਂ ਪੁੱਛਦੇ ਹੋ ਕਿ ਸਾਡੀ ਬੋਲੀ ਜਿਹੜੀ ਹੈ ਇਹਦੀ ਤਨਜ਼ਲੀ ਦਾ ਸਬਬ ਕੀ ਹੈ, ਪੰਜਾਬੀ ਬੋਲਣ ਤੋਂ ਲੋਕੀ ਹਿਚਕਿਚਾਉਂਦੇ ਕਿਉਂ ਨੇ। ਸਾਡੇ ਇੱਕ ਮੁਸਤਕਿਲ ਵਿਊਅਰ, ਸਾਡੇ ਬੜੇ ਪਿਆਰੇ ਭਾਈ ਨਸੀਰ ਅਹਿਮਦ ਬੱਟ ਸਾਹਿਬ ਨੇ ਦੁਬਈ ਤੋਂ ਸਾਨੂੰ ਅੱਜ ਐਤਕੀ ਇੱਕ ਸਵਾਲ ਪੁੱਛਿਆ ਹੈ। ਉਹ ਇਹ ਵੇ ਭਈ ਪੰਜਾਬੀ ਜ਼ੁਬਾਨ ਨੂੰ ਗਾਲਮ ਗਲੋਚ ਦੀ ਤੇ ਐਵੇਂ ਜੱਟਾਂ ਫੂੜਾਂ ਦੀ ਜਾਹਿਲਾਂ ਦੀ ਜ਼ੁਬਾਨ ਕਿਉਂ ਆਖਿਆ ਜਾਂਦਾ ਹੈ, ਹਾਲਾਂਕਿ ਇਸ ਜ਼ੁਬਾਨ ਦੇ ਵਿੱਚ ਕਿਹੜੀਆਂ ਹਿਕਮਤ ਦੀਆਂ ਤੇ ਦਾਨਸ਼ ਦੀਆਂ ਕੁੰਡੀਆਂ ਅਜਿਹੀਆਂ ਨੇ ਜਿਹੜੀਆਂ ਨਹੀਂ ਖੋਲੀਆਂ ਗਈਆਂ। ਇਸ ਪੰਜਾਬੀ ਜ਼ੁਬਾਨ ਦੇ ਬੜੇ ਬੜੇ ਨਾਮਵਰ ਜਿਹੜੇ ਸਾਡੇ ਸ਼ੁਆਰਾ ਹੋਏ ਨੇ, ਲਖਾਰੀ ਹੋਏ ਨੇ, ਲੇਖਕ ਹੋਏ ਨੇ, ਉਹਨਾਂ ਮਾਂ ਬੋਲੀ ਦੇ ਅਦਬ ਦੀ ਝੋਲੀ ਆਪਣੀਆਂ ਲਿਖਤਾਂ ਨਾਲ, ਆਪਣੀ ਕਵਿਤਾ ਦੇ ਨਾਲ ਬੜੇ ਭਰਪੂਰ ਅੰਦਾਜ਼ ਦੇ ਵਿੱਚ ਭਰੀ ਹੈ। ਔਰ ਕੋਈ ਐਸੀ ਗੱਲ ਜਿਹੜੀ ਕਿ ਪੂਰੇ ਜ਼ਮਾਨੇ ਦੇ ਅਦਬ ਦੇ ਵਿੱਚ ਬਿਆਨ ਕੀਤੀ ਗਈ ਹੋਵੇ, ਅਜਿਹੀ ਐਸੀ ਕੋਈ ਗੱਲ ਨਹੀਂ ਜਿਹਨੂੰ ਅਸਾਂ ਸਾਡੇ ਪੰਜਾਬੀ ਦੇ ਲਿਖਾਰੀਆਂ ਨੇ ਆਪਣੇ ਸੁਖਨ ਦਾ ਮੌਜੂ ਨਾ ਬਣਾਇਆ ਹੋਵੇ। ਇਹ ਐਡਾ ਰਿਚ ਲਿਟਰੇਚਰ ਹੈ, ਐਡੀ ਭਰਵੀਂ ਜ਼ੁਬਾਨ ਹੈ, ਲੇਕਿਨ ਇਸ ਦੇ ਬਾਵਜੂਦ ਕੀ ਵਜ੍ਹਾ ਹੈ ਕਿ ਪੰਜਾਬ ਦੇ ਜਾਏ ਹੀ, ਇਸ ਧਰਤੀ ਦੇ ਸਪੁੱਤਰ ਹੀ ਇਸ ਆਪਣੀ ਮਾਂ ਬੋਲੀ ਨੂੰ ਬੋਲਣ ਤੋਂ ਭੈੜੇ ਪੈਂਦੇ। ਸਾਡਾ ਇੱਥੇ ਕਿਸੇ ਹੋਰ ਜ਼ੁਬਾਨ ਦੇ ਨਾਲ ਇਖਤਲਾਫ ਕਰਨਾ ਮਕਸਦ ਨਹੀਂ। ਅਸੀਂ ਤੇ ਸ਼ੁਰੂ ਤੋਂ ਇਸ ਚੀਜ਼ ਦੇ ਅਲੰਬਰਦਾਰ ਹਾਂ ਕਿ ਸਾਨੂੰ ਸਾਰੀਆਂ ਜ਼ੁਬਾਨਾਂ ਸਿੱਖਣੀਆਂ ਚਾਹੀਦੀਆਂ ਨੇ। ਅੱਲਾਹ ਪਾਕ ਸੱਚੇ ਸਾਹਿਬ ਨੇ ਵੀ ਹਰ ਇਨਸਾਨ ਦੇ ਵਿੱਚ ਇਹ ਸਲਾਹੀਅਤ ਰੱਖੀ ਹੁੰਦੀ ਹੈ ਕਿ ਉਹ ਕਮ ਅਜ਼ ਕਮ 5 ਜ਼ੁਬਾਨਾਂ ਤੇ ਆਸਾਨੀ ਸਿੱਖ ਸਕਦਾ ਹੈ। ਤੇ ਪੰਜਾਬੀ ਜਿਹੜੀ ਸਾਡੀ ਮਾਂ ਬੋਲੀ ਹੈ, ਇਹ ਕਿਸ ਪਾਸਿਓਂ ਕਿਸੇ ਹੋਰ ਜ਼ੁਬਾਨ ਦੇ ਲਿਟਰੇਚਰ ਨਾਲੋਂ ਘੱਟ ਹੈ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ, ਇਹ ਜਿੰਨੇ ਤੁਹਾਡੇ ਸਵਾਲਾਤ ਨੇ, ਇਹਨਾਂ ਦੇ ਜਵਾਬਾਤ ਲੈਣ ਲਈ ਅਸੀਂ ਅੱਜ ਫੇਰ ਹਾਜ਼ਰ ਹੋਏ ਹਾਂ ਤੁਹਾਨੂੰ ਨਾਲ ਲੈ ਕੇ। ਆਪਣੇ ਬਾਬਾ ਜੀ ਅਹਿਸਾਨੁੱਲਾ ਬਾਜਵਾ, ਜਿਨ੍ਹਾਂ ਦਾ ਕਿ ਹਰ ਵਾਰ ਅਸੀਂ ਤੁਹਾਨੂੰ ਤਾਰਫ ਕਰਵਾਉਂਦੇ ਹਾਂ ਕਿ ਮਾਸ਼ਾਅੱਲਾ ਉਹਨਾਂ ਦਾ ਮਾਂ ਬੋਲੀ ਦੇ ਵਾਸਤੇ ਬਹੁਤ ਭਰਵਾਂ ਕੰਮ ਹੈ। ਨਸਰ ਕੀ ਤੇ ਨਜ਼ਮ ਕੀ, ਉਹਨਾਂ ਬੇਤਹਾਸ਼ਾ ਕੰਮ ਕੀਤਾ ਹੈ। ਬਹੁਤ ਸਾਰਾ ਪੁਰਾਣਾ ਅਦਬ ਜਿਹੜਾ ਉਹਨੂੰ ਰੀਰਾਈਟ ਕੀਤਾ, ਉਹਨੂੰ ਸੂਧਿਆ, ਉਹਨੂੰ ਸਵਾਰਿਆ, ਉਹਨੂੰ ਮੁਰਤਬ ਕੀਤਾ। ਬਹੁਤ ਸਾਰੀਆਂ ਲੋਕ ਕਹਾਣੀਆਂ ਨੂੰ ਅਜ਼ਸਰੇ ਨੌ ਲਿਖਿਆ ਤੇ ਉਹਨਾਂ ਦੇ ਪ੍ਰੋਗਰਾਮ ਵੇਖ ਕੇ ਤੁਸੀਂ ਆਪੋ ਵੀ ਬੜੇ ਖੁਸ਼ ਹੁੰਦੇ ਹੋ, ਰਾਜ਼ੀ ਹੁੰਦੇ ਹੋ। ਤੇ ਬਲਕਿ ਨਸੀਰ ਅਹਿਮਦ ਬੱਟ ਸਾਹਿਬ ਨੇ, ਜਿਨ੍ਹਾਂ ਨੇ ਸਾਨੂੰ ਇਹ ਸਵਾਲ ਅੱਜ ਭੇਜਿਆ, ਉਹਨਾਂ ਬਾਬਾ ਜੀ ਦਾ ਨਾਂ ਲੈ ਕੇ ਸਾਨੂੰ ਇਹ ਮੰਗ ਕੀਤੀ ਹੈ ਸਾਥੋਂ ਕਿ ਇਸ ਗੱਲ ਦਾ ਬਾਬਾ ਜੀ ਨੂੰ ਪੁੱਛੋ ਕਿ ਤੁਸੀਂ ਆਪੂ ਵੀ ਮਾਸ਼ਾਅੱਲਾ ਜੱਟ ਹੋ, ਬਾਜਵੇ ਹੋ। ਤੇ ਸਾਡੇ ਦੇਸ਼ ਪੰਜਾਬ ਦੀ ਇਸ ਧਰਤੀ ਦੇ ਵਾਰਸ ਬਹੁਤੇ ਜੱਟ ਲੋਕ ਨੇ, ਕਾਸ਼ਤਕਾਰ ਜ਼ਿਮੀਂਦਾਰ ਲੋਕ ਨੇ। ਔਰ ਇਹ ਜ਼ੁਬਾਨ ਵੀ ਪੰਜਾਬੀ ਬੇਸਿਕਲੀ ਜੱਟਾਂ ਦੀ ਜ਼ੁਬਾਨ ਸਮਝੀ ਜਾਂਦੀ ਹੈ ਤੇ ਮੰਨੀ ਜਾਂਦੀ ਹੈ। ਤੇ ਜੱਟ ਆਪੋ ਵੀ ਜਦੋਂ ਪੜ੍ਹ ਲਿਖ ਜਾਂਦੇ ਨੇ ਤੇ ਉਹ ਆਪੇ ਆਪਣੇ ਬਾਲ ਬੱਚੇ ਨੂੰ ਵੀ ਆਖਦੇ ਨੇ ਵੀ ਪੰਜਾਬੀ ਨਾ ਬੋਲੋ। ਤੇ ਇਹ ਕਿਉਂ ਇੰਨਾ ਤਫਾਵਤ ਹੈ, ਇਹ ਕਿਉਂ ਇਸ ਕਦਰ ਜਿਹੜੀ ਹੈ ਇਹ ਸਾਨੂੰ ਤਫਰੀਕ ਨਜ਼ਰ ਆਉਂਦੀ ਹੈ ਕਿ ਇੱਕ ਪਾਸੇ
ਇਹਦੇ ਮਾਲਕ ਤੇ ਵਾਰਸ ਬਣਨਾ, ਤੇ ਦੂਜੇ ਪਾਸੇ ਇਹਨੂੰ ਬੋਲਣ ਤੋਂ ਵੀ ਭੈੜਿਆਂ ਪੈਣਾ। ਤੇ ਆਓ ਫਿਰ ਬਾਜਵਾ ਸਾਹਿਬ ਦੇ ਨਾਲ ਗੱਲਬਾਤ ਸ਼ੁਰੂ ਕਰਨੇ ਆ। ਉਹ ਹੀ ਇਹਨਾਂ ਖੂਬਸੂਰਤ ਸਵਾਲਾਤ ਦੇ ਜਵਾਬਾਤ ਦੇਣਗੇ। अस्सलाम वालेकुम मेरी सरकार जी। वालेकुम सलाम। सत बिस्मिल्ला जी आयां नूं जनाब। बड़ी मेहरबानी तुहाडी, अल्लाह पाक तुहानूं सलामत रखे साडे सिर ते। असीं तुहाडे कोलों बड़ा कुछ सिੱਖਨੇ आ। साडे व्यूअर्स बड़ा मुस्तफीज़ हुंदे ने, पंजाबी प्यारे जिन्ने ने पूरे दुनिया 'च वसन वाले पंजाबी तुहाडीआं गल्लां सुन के बड़े राज़ी हुंदे ने। ते अग्गों ਇਹ ਉਹਨਾਂ ਦੇ ਰਾਜ਼ੀ ਹੋਣ ਦੀ ਨਿਸ਼ਾਨੀ ਹੈ ਵੀ ਅੱਗੋਂ ਸਾਨੂੰ ਹੋਰ ਸਵਾਲਾਤ ਭੇਜਦੇ ਨੇ ਕਿ ਇਹ ਵੀ ਪੁੱਛੋ ਬਾਬਾ ਜੀ ਤੋਂ। ਅੱਛਾ ਹਜ਼ੂਰ, ਅੱਜ ਦੀ ਸਾਡੀ ਗੁਜ਼ਾਰਿਸ਼ ਇਹ ਵੇ ਜੀ ਜੀ ਕਿ ਸਾਡਾ ਪੰਜਾਬੀ ਅਦਬ ਜਿਹੜਾ ਉਹ ਤੁਸਾਂ ਵੀ ਲਿਖਿਆ, ਹੋਰ ਬਜ਼ੁਰਗਾਂ ਲਿਖਿਆ ਅਲਹਮਦੁਲਿਲਾ, ਔਰ ਉਹਨਾਂ ਹਰ ਇੱਕ ਨੇ ਇਤਰਾਫ ਵੀ ਕੀਤਾ, ਉਹਨਾਂ ਮੰਨਿਆ ਕਿ ਇਹ ਬੜਾ ਇੱਕ ਰਿਚ ਲਿਟਰੇਚਰ ਹੈ। ਜੀ ਜੀ ਜੀ। ਵੇਖੋ ਨਾ, ਸਾਡੇ ਵਸੇਬ ਦਾ ਕਿਹੜਾ ਪੱਖ ਹੈ ਜਾਂ ਸਾਡੀ ਜ਼ਿੰਦਗੀ ਦਾ ਕਿਹੜਾ ਪਹਿਲੂ ਹੈ, ਕਿਹੜਾ ਹਿੱਸਾ ਹੈ ਜਿਹਦੇ ਬਾਰੇ ਸਾਡੇ ਪੰਜਾਬੀ ਅਦਬ ਦੇ ਵਿੱਚ ਸਾਡੇ ਵਡਕਿਆਂ ਨੇ ਸਾਨੂੰ ਗੱਲਾਂ ਬਾਤਾਂ ਨਹੀਂ ਸਮਝਾਈਆਂ, ਜਿਹਨੂੰ ਆਪਣੀ ਸ਼ਾਇਰੀ ਦਾ ਮੌਜੂ ਨਹੀਂ ਬਣਾਇਆ। ਏਡੀ ਏਡੀ ਵੱਡੀ ਗੱਲ ਕੀਤੀ ਗਈ ਹੈ। ਮੈਂ ਇੱਕ ਮਿਸਾਲ ਦੇ ਤੌਰ ਤੇ ਤੁਹਾਡੇ ਖਿਦਮਤ ਦੇ ਵਿੱਚ ਸ਼ੇਰ ਪੇਸ਼ ਕਰਨਾ। ਬਾਬਾ ਜੀ ਫਰੀਦ ਫਰਮਾਉਂਦੇ ਨੇ, ਗੰਜੇ ਸ਼ਕਰ ਜਿਨ੍ਹਾਂ ਨੂੰ ਅਸੀਂ ਪੰਜਾਬੀ ਜ਼ੁਬਾਨੋ ਅਦਬ ਦਾ ਹੁਣ ਤੱਕ ਦਸਤਿਆਬ ਜਿਹੜੇ ਸਾਡੇ ਕੋਲ ਤਾਰੀਖ ਹੈ ਤੇ ਜਿਹੜੇ ਸ਼ੁਆਰਾ ਨੇ ਅਸੀਂ ਮੋਢੀ ਸ਼ਾਇਰ ਮੰਨਦੇ ਹਾਂ। ਬਾਬਾ ਜੀ ਫਰਮਾਉਂਦੇ ਨੇ ਕਿ ਫਰੀਦਾ ਮੈਨੂੰ ਮਾਰ ਕੇ ਮੁੰਝ ਕਰ ਤੇ ਨਿੱਕੀ ਕਰ ਕਰ ਕੁੱਟ ਤੇ ਭਰੇ ਖਜ਼ਾਨੇ ਸਾਹਿਬ ਦੇ, ਫਿਰ ਜਿਉਂ ਭਾਵੇਂ ਸੋ ਲੁੱਟ। ਇੱਕ ਵਣਗੀ ਹੈ, ਇਸ ਤਰ੍ਹਾਂ ਦੇ ਹਜ਼ਾਰਾਂ ਅਸ਼ਆਰ ਨੇ। ਤੇ ਦੇਖੋ ਨਾ, ਇਸ ਤਰ੍ਹਾਂ ਦਾ ਗਰੂਰ ਦੀ ਨਿੰਦਿਆ ਦੇ ਵਾਸਤੇ ਲਿਖਿਆ ਆ। ਮੈਨੂੰ ਤਾਂ ਕਦੀ ਕੋਈ ਉਰਦੂ ਦਾ ਜਾਂ ਕਿਸੇ ਹੋਰ ਜ਼ੁਬਾਨ ਦਾ ਸ਼ੇਰ ਲੱਭਾ ਹੀ ਨਹੀਂ ਜਿਹਦੇ ਵਿੱਚ ਇੰਨੀ ਮਿਠਾਸ ਤੇ ਏਡੀ ਮੱਤ ਭਰ ਛੱਡੀ ਹੋਵੇ। ਲੇਕਿਨ ਚਲੋ ਅਸੀਂ ਬਾਕੀ ਜ਼ੁਬਾਨਾਂ ਦੇ ਨਾਲ ਤਕਾਬੁਲ ਨਹੀਂ ਕਰਦੇ, ਸਾਡਾ ਇਹ ਮੌਜੂ ਨਹੀਂ। ਪਹਿਲੇ ਨੰਬਰ ਤੇ ਇਹ ਦੱਸੋ ਕਿ ਬਾਕੀ ਜ਼ੁਬਾਨਾਂ ਨਾਲੋਂ ਇਹ ਕਿਸ ਪਾਸਿਓਂ ਘੱਟ ਹੈ? ਜਨਾਬ ਜਵੇਦ ਸਾਹਿਬ, ਪਹਿਲੀ ਇਹ ਗੱਲ ਕਰ ਲੈਂਦੇ ਹਾਂ, ਸਾਡੇ ਬੜੇ ਵੱਡੇ ਖੋਜਕਾਰ ਸਨ, ਦਾਨਿਸ਼ਵਰ ਸਨ, ਆਸਫ ਖਾਨ ਸਾਹਿਬ ਮਰਹੂਮ, ਅੱਲਾ ਉਹਨਾਂ ਨੂੰ ਜੰਨਤ ਆਮੀਨ ਆਮੀਨ। ਉਹਨਾਂ ਨੇ ਇੱਕ ਕਿਤਾਬ ਲਿਖੀ ਕਣ ਲੇਖਾ ਜੀ। ਕਣ ਉਹਨਾਂ ਮਸਜਿਦ ਦੇ ਮੈਨੇ ਚ ਕਣ ਤੇ ਸਮਝੋ ਨਾ, ਕਮਾਦ ਚ ਗੁੜ ਚ ਕਣ ਹੁੰਦਾ। ਹਾਂਜੀ ਹਾਂਜੀ। ਕਣ ਵਾਲਾ ਗੁੜ ਚੰਗਾ ਸਮਝਿਆ ਜਾਂਦਾ। ਹਾਂਜੀ। ਉਹਨਾਂ ਕਣ ਲੇਖਾ ਨਾਂ ਦੀ ਕਿਤਾਬ ਲਿਖੀ, ਮੇਰੇ ਕੋਲ ਮੇਰੀ ਲਾਇਬ੍ਰੇਰੀ 'ਚ ਮੌਜੂਦ ਹੈ ਜੀ। ਉਹਦੇ 'ਚ ਉਹਨਾਂ ਲਿਖਿਆ ਉਹਦੇ ਦਿਬਾਚੇ ਦੇ ਵਿੱਚ ਕਿ ਕਿਸੇ ਵੀ ਜ਼ਬਾਨ ਦਾ ਵਡਿੱਪਣ ਔਰ ਉਹਦਾ ਵੱਡਾ ਔਰ ਉਹਦਾ ਵਿਸ਼ਾਲ ਹੋਣ ਦਾ ਸਭ ਤੋਂ ਵੱਡਾ ਸਬੂਤ ਉਹਦੇ ਮਸਦਰ ਹੁੰਦੇ ਨੇ। ਵਾਹ। ਜਿੰਨੇ ਉਸ ਜ਼ਬਾਨ ਦੇ ਮਸਦਰ ਚੋਖੇ ਹੋਣਗੇ ਉਨੀ ਉਹ ਜ਼ਬਾਨ ਜਿਹੜੀ ਹੈ ਵੱਡੀ ਹੋਏਗੀ, ਉਹਦਾ ਖਲਾਰਾ, ਉਹਦਾ ਪਸਾਰਾ ਵੱਡਾ ਹੋਏਗਾ, ਉਹਦਾ ਭੰਡਾਰ ਖੁੱਲਾ ਹੋਏਗਾ। ਉਹਨਾਂ ਲਿਖਿਆ ਕਿ 324 ਮਸਦਰ ਨੇ ਸਿਰਫ ਫਾਰਸੀ ਦੇ। ਵਾਹ। ਔਰ ਅਰਬੀ ਦੇ 1500 ਮਸਦਰ ਨੇ, ਜਿਹਨੂੰ ਉਮੁਲ ਲਿਸਨਾ ਆਖਿਆ, ਜਿਹਨੂੰ ਮਤਲਬ ਇਹ ਉਮੁਲ ਲਿਸਨਾ ਵੀ ਆਖਿਆ ਗਿਆ। ਔਰ ਅਰਬੀਆਂ ਨੇ ਬੜੇ ਮਾਣ ਨਾਲ ਲੋਕਾਂ ਸਾਰਿਆਂ ਨੂੰ ਅਜਮੀ ਆਖਿਆ। ਅਜਮੀ ਦਾ ਮੈਨਾ ਗੂੰਗਾ ਹੁੰਦਾ। ਵਾਹ ਵਾਹ। 1500 ਮਸਦਰ ਅਰਬੀ ਦੇ ਨੇ, ਔਰ ਉਹ ਇੰਨਾ ਮਾਣ ਕਰਦੇ ਨੇ ਆਪਣੀ ਜ਼ਬਾਨ ਦੇ ਉੱਤੇ ਕਿ ਉਹ ਸਾਰੇ ਜਹਾਨ ਨੂੰ ਗੂੰਗਾ ਆਂਦੇ ਨੇ। ਆਸਫ ਖਾਨ ਸਾਹਿਬ ਨੇ ਆਪਣੀ ਉਸ ਕਿਤਾਬ ਦੇ ਵਿੱਚ 2300 ਮਸਦਰ ਪੰਜਾਬੀ ਦੇ ਦਿੱਤੇ ਹੋਏ ਨੇ। ਵਾਹ ਵਾਹ ਵਾਹ। ਔਰ ਉਹਨਾਂ ਦੇ ਬਾਚੇ 'ਚ ਲਿਖਿਆ ਹੈ ਕਿ ਮੈਨੂੰ ਕੁਝ ਮਸਦਰ ਜੇ ਕਿਤਾਬ ਨੂੰ ਸੋਧਣ ਤੋਂ ਬਾਅਦ ਲੱਭੇ ਨੇ 200-300, ਮੈਂ ਜਿਉਂਦਾ ਰਿਹਾ ਤੇ ਅਗਲੇ ਐਡੀਸ਼ਨ ਵਿੱਚ ਕਰਾਂਗਾ। ਲੇਕਿਨ ਉਹਨਾਂ ਨੇ ਜ਼ਿੰਦਗੀ ਨੇ ਸਾਥ ਨਾ ਦਿੱਤਾ ਤੇ ਉਹ ਮਤਲਬ ਹੈ ਕਿ ਆਕਾਸ਼ ਚਲਾਣਾ ਕਰ ਗਏ, ਫੌਤ ਹੋ ਗਏ, ਅੱਲਾ ਉਹਨਾਂ ਨੂੰ ਬੜੀ ਕਿਰਾਮਤ ਕਰੇ। ਤੋ ਇਸ ਪੱਖੋਂ ਇਹ ਸਾਬਤ ਹੋਇਆ ਕਿ ਸਾਡੀ ਜ਼ਬਾਨ ਨਿੱਕੀ ਨਹੀਂ। ਵਾਹ। ਰਹੀ ਇਹ ਗੱਲ ਕਿ ਇਹਨੂੰ ਨਿੱਕੀ ਬਣਾ ਦਿੱਤਾ ਸਾਡਾ ਇਹਦੇ ਨਾਲ ਜਿਹੜਾ ਵਰਤਾਰਾ ਹੈ ਉਹਦੇ ਨਾਲ। ਜੀ। ਵੇਖੋ ਨਾ, ਘਰ ਦੇ ਕਿਸੇ ਜੀ ਦੀ ਇੱਜ਼ਤ ਘਰ ਵਾਲੇ ਨਾ ਕਰਨਗੇ। ਵਾਹ ਵਾਹ। ਜਦੋਂ ਅਸੀਂ ਆਪਣੀ ਮਾਂ ਜਾਂ ਆਪਣੇ ਪਿਓ ਨੂੰ ਧਰੌਲਾ ਮਾਰਾਂਗੇ ਤੇ ਲੋਕਾਂ ਦੇ ਬਾਲ ਜਾਂ ਸਾਡੇ ਸ਼ਰੀਕ ਉਹਨੂੰ ਸਾਡੇ ਇਸ ਕੰਮ ਨੂੰ ਕਰਦਿਆਂ ਵੇਖਣਗੇ ਤੇ ਉਹ ਉਹਨਾਂ ਨੂੰ ਨੌਲਣ ਦੇ ਨਾਲ ਨਾਲ ਉਹ ਵੀ ਧਰੌਲਾ ਉਹਨਾਂ ਨੂੰ ਮਾਰਨਗੇ, ਸਾਡੀ ਵੀ ਨਿੰਦਿਆ ਕਰਨਗੇ।
ਤੋ ਗੱਲ ਇਹ ਹੈ ਕਿ ਆਪਣੀ ਜ਼ਬਾਨ ਦੀ ਹਰ ਆਪਣੀ ਸ਼ੈ ਦੀ, ਜਿਵੇਂ ਸਾਰੇ ਜਹਾਨ ਦੀਆਂ ਮਾਵਾਂ ਨੂੰ ਅਸੀਂ ਮਾਂ ਜੀ ਆਨੇ ਆ, ਮਾਂ ਜੀ ਸਲਾਮ ਅਲੈਕਮ, ਲੇਕਿਨ ਜਿਹੜਾ ਹੇਜ ਆਪਣੀ ਦਾ ਹੁੰਦਾ ਹੈ ਉਹ ਕਿਸੇ ਹੋਰ ਦਾ ਹੁੰਦਾ ਨਹੀਂ। ਨਾ ਜੀ ਨਾ। ਤੋ ਇਹ ਗੱਲ ਮੇਰੀ ਇੱਕ ਨਜ਼ਮ ਹੈ ਕਿ ਜਿੰਨਾ ਤੀਕ ਅਹਿਸਾਸ ਬੰਦੇ ਵਿੱਚ ਜੀਂਦਾ ਹੈ ਬੰਦਾ ਵੀ ਬਸ ਉਹਨਾਂ ਤੀਕਰ ਜੀਂਦਾ ਹੈ। ਵਾਹ 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 ਵਾਹ। ਤੋ ਜਦੋਂ ਅਹਿਸਾਸ ਹੋ ਜਾਏ, ਸਾਡੇ ਨਾਲ ਹੋਇਆ ਇਹ ਕਿ ਅਸੀਂ ਬੜੀਆਂ ਗੁਲਾਮੀਆਂ ਹੰਡਾਈਆਂ, ਹਾਂਜੀ, ਕਦੀ ਲਹਿੰਦਿਓਂ ਆਉਣ ਵਾਲਿਆਂ ਧਾੜਵੀਆਂ ਦੀ ਤੇ ਕਦੀ ਚੜ੍ਹਦਿਓਂ ਆਉਣ ਵਾਲੀਆਂ ਧਾੜਵੀਆਂ ਦੀ, ਤੇ ਜਿਹੜਾ ਵੀ ਧਾੜਵੀ ਆਉਂਦਾ ਉਹ ਨਾਲ ਆਪਣੀ ਜ਼ਬਾਨ, ਆਪਣਾ ਕਲਚਰ, ਆਪਣਾ ਰਹਿਣ ਸਹਿਣ, ਆਪਣਾ ਵਿਰਸਾ ਤੇ ਆਪਣੀ ਤਾਰੀਖ ਨਾਲ ਲੈ ਕੇ ਆਉਂਦਾ ਜੀ। ਇਸ ਤਰ੍ਹਾਂ ਔਰ ਉਹ ਉੱਥੇ ਰਹਿਣ ਤੋਂ ਬਾਅਦ ਉੱਥੇ ਉਹਦੀਆਂ ਛਾਪਾਂ ਜਿਹੜੀਆਂ ਨੇ ਲਾ ਦਿੰਦਾ, ਹਰ ਜਗ੍ਹਾ ਤੇ ਉਹਦੇ ਛਾਪੇ ਲਾ ਦਿੰਦਾ, ਤਾਂ ਕਿ ਚੀਜ਼ ਜਿਸ ਤਰ੍ਹਾਂ ਸਾਡੇ ਕੋਲ ਫਾਰਸੀ ਆਬ ਕਰ ਮੋਇਓ ਬੱਚਾ ਫਾਰਸੀਆਂ ਘਰ ਗਾਲੇ, ਜੇ ਮੈਂ ਜਾਣਾ ਪਾਣੀ ਮੰਗਦਾ ਭਰ ਭਰ ਦੇਵਾਂ ਪਿਆਲੇ। ਉਹ ਗੱਲ ਇਹ ਹੈ ਕਿ ਅਸੀਂ, ਸਾਡੇ ਨਾਲ ਇਹ ਵੀ ਸਾਡਾ ਇਹ ਦੁਖਾਨ ਤੇ ਸਾਡਾ ਕਿ ਸਾਡੇ ਤੇ ਚੂੰਕਿ ਸੋਨੇ ਦੀ ਚਿੜੀ ਸੀ ਇਹ ਪੰਜਾਬ ਜਿਹੜਾ ਜਾਂ ਇਹ ਇਲਾਕਾ ਸਾਡਾ ਸਾਰਾ, ਇਹਦਾ ਪੁਰਾਣਾ ਨਾਂ ਸਿੰਧ ਵਲਾਇਤ ਆਰੀਆ ਜੱਟ ਦੇਸ਼ ਜਾਟਕਿਸਤਾਨ, ਇਹ ਸਾਰਾ ਸੋਨੇ ਦੀ ਚਿੜੀ ਸਮਝਿਆ ਜਾਂਦਾ ਸੀ। ਔਰ ਇਹਦੇ ਪਰ ਕੱਪਣ ਲਈ ਵਾਰੀ ਵਾਰੀ ਲਹਿੰਦਿਓਂ, ਮਤਲਬ ਜਿਹੜਾ ਨਾ ਕਦੀ ਲਹਿੰਦਿਓਂ ਤੇ ਕਦੀ ਚੜ੍ਹਦਿਓਂ ਤੇ ਕਦੀ ਦੱਖਣੋਂ ਤੇ ਕਦੀ ਪਹਾੜੋਂ ਹਮਲਾਵਰ ਆਉਂਦੇ ਰਹੇ, ਔਰ ਉਹ ਧਾੜ ਵੀ ਆਉਂਦੇ ਰਹੇ ਤੇ ਉਹਨਾਂ ਨੇ ਆ ਕੇ ਤੇ ਇੱਥੇ, ਔਰ ਉਹਦੇ ਨਾਲ ਅਸਰ ਇਹ ਪਿਆ ਕਿ ਉਹਨਾਂ ਆ ਕੇ ਜਦੋਂ ਆਪਣੀਆਂ ਜ਼ਬਾਨਾਂ ਇੱਥੇ ਲਾਗੂ ਕੀਤੀਆਂ ਤੇ ਜਿਹੜਾ ਉਹਨਾਂ ਦੀ ਜ਼ਬਾਨ ਪੜ੍ਹਨ ਲਈ ਤਿਆਰ ਹੋ ਗਿਆ ਉਹਨੂੰ ਥੋੜ੍ਹੀਆਂ ਸਹੂਲਤਾਂ ਵੀ ਮਿਲ ਗਈਆਂ, ਕਿਤੋਂ ਨਾ ਕਿਤੋਂ ਸਰਕਾਰੇ ਦਰਬਾਰੇ ਕੋ ਨੌਕਰੀ ਕੋ ਵਾਧਾ ਘਾਟਾ, ਇਹਦੇ ਨਾਲ ਅਸੀਂ ਸਾਡੀ ਜ਼ਬਾਨ ਪਛੜਦੀ ਲੱਗੀ ਗਈ। ਉਹਦੇ ਨਾਲ ਬਾਅਦ ਜਦੋਂ ਅੰਗਰੇਜ਼ ਆਏ ਨੇ 1849 'ਚ, 90 ਸਾਲ ਮਜ਼ਾਮਤ ਕੀਤੀ ਪੰਜਾਬ ਨੇ। 90 ਸਾਲ ਉਧਰ 1721 'ਚ ਆ ਗਏ ਸਨ ਸਰੰਗਾਪਟਮ ਤੇ ਕੋਲਕੱਤੇ ਵਗੈਰਾ। ਇੱਥੇ ਜਨਾਬ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ, ਜਿਹੜਾ ਪੰਜਾਬ ਦਾ ਸ਼ੇਰ ਹੁਕਮਰਾਨ ਸੀ ਜੀ, ਉਹਨੇ ਇਹਨਾਂ ਨੂੰ 90 ਸਾਲ ਯਾਨੀ ਉਸ ਇਹਦੋਂ ਪਹਿਲਾਂ ਵੀ ਪੰਜਾਬੀਆਂ ਨੇ ਇਹਨਾਂ ਨੂੰ ਵੜਨ ਨਹੀਂ ਕੀਤਾ। ਐਸਾ ਹੀ ਹੈ। ਉਹਨਾਂ ਨੇ ਜਦੋਂ ਇੱਥੇ ਆਏ ਮਹਾਰਾਜਾ ਰਣਜੀਤ ਸਿੰਘ ਦੇ ਫੌਤ ਹੋਣ ਤੋਂ ਬਾਅਦ, ਤੇ ਉਹਨਾਂ ਆਖਿਆ ਕਿ ਇਹ ਏਡੀ ਬਹਾਦਰ ਕੌਮ ਹੈ ਤੇ ਇਹ ਇਲਮ ਵਾਲੀ ਵੀ ਬੜੀ ਵੱਡੀ ਕੌਮ ਹੈ, ਇਹਨਾਂ ਕੋ ਇਲਮ ਵੀ ਖੋਲੋ, ਇਹਨਾਂ ਕੋ ਬਹਾਦਰੀ ਵੀ ਖੋਲੋ। ਇਹਨਾਂ ਇੱਕ ਅੰਗਰੇਜ਼ਾਂ ਨੇ ਇਸ਼ਤਿਹਾਰ ਛਪਵਾਇਆ, ਅਜਾਇਬ ਘਰ 'ਚ ਦੱਸਦੇ ਨੇ, ਉਹਦੀ ਕਾਪੀ ਮੌਜੂਦ ਹੈ, ਜਿਹਦੇ 'ਚ ਉਹਨਾਂ ਲਿਖਿਆ ਕਿ ਜਿਹੜਾ ਕਾਇਦਾ ਜਮ੍ਹਾਂ ਕਰਾਏਗਾ ਉਹਨੂੰ 6 ਆਨੇ ਮਿਲਣਗੇ, ਜਿਹੜਾ ਤਲਵਾਰ ਜਮ੍ਹਾਂ ਕਰਾਏਗਾ ਉਹਨੂੰ 2 ਆਨੇ ਮਿਲਣਗੇ। ਉਹਨਾਂ ਆਖਿਆ ਕਿ ਇਹਨਾਂ ਕੋਲੋਂ ਇਲਮ ਵੀ ਖੋਲੋ, ਇਹਨਾਂ ਦੀ ਬਾਂਹ ਦਾ ਜ਼ੋਰ ਵੀ ਖੋਲੋ, ਔਰ ਇਹ ਕੀਤਾ ਗਿਆ। ਫਿਰ ਪੂਰਾ ਟਿਲ ਨਾਲ ਪ੍ਰਾਪੋਗੰਡਾ ਕੀਤਾ ਗਿਆ, ਪ੍ਰਚਾਰ ਕੀਤਾ ਗਿਆ ਕਿ ਜੀ ਜ਼ਬਾਨ ਜਿਹੜੀ ਹੈ ਇਹ ਪੰਜਾਬੀ ਜ਼ਬਾਨ ਤੇ ਗਾਲਾਂ ਦੀ ਜ਼ਬਾਨ ਹੈ। ਬਲਕਿ ਬੜੇ ਬੜੇ ਨਾਮੀ ਤੇ ਬੜੇ ਬੜੇ ਜਿਹੜੇ ਮਤਲਬ ਸਿਆਸੀ ਜਮਾਤਾਂ ਦੇ ਲੀਡਰ ਤੇ ਇਸ ਤਰ੍ਹਾਂ ਦੇ, ਉਹਨਾਂ ਨੇ ਵੀ ਇਹੋ ਜਿਹੀਆਂ ਗੱਲਾਂ ਕੀਤੀਆਂ, ਹਾਂਜੀ। ਔਰ ਮੌਲਵੀ ਅਬਦੁਲ ਹਕ ਵਰਗੇ ਬੰਦੇ ਨੇ, ਜਿਹਦਾ ਲਿਟਰੇਚਰ ਹੀ ਲਿਟਰੇਚਰ ਸਾਡੇ ਸਿਰ ਦੇ ਉੱਤੇ, ਉਹਨੇ ਕਿਹਾ ਜੀ ਦਰਅਸਲ ਬਰੇ ਸਗੀਰ ਮੇ ਉਰਦੂ ਹੀ ਵਾਹਦ ਇਸਲਾਮੀ ਜ਼ਬਾਨ ਹੈ। ਹਾਲਾਂਕਿ ਕਿੱਡੇ ਦੁੱਖ ਦੀ ਗੱਲ ਹੈ, ਕਦੀ ਕਿਸੇ ਜ਼ਬਾਨ ਦਾ ਵੀ ਮਜ਼ਹਬ ਹੋਇਆ? ਕਿਸੇ ਜ਼ਬਾਨ ਦਾ ਕੋਈ ਮਤਲਬ ਨਹੀਂ। ਉਰਦੂ ਦੀ ਤੇ ਉਮਰ ਹੀ ਕੋਈ ਨਹੀਂ। ਅਰਬੀ ਦੇ ਅੰਦਰ ਗਾਲਾਂ ਮੌਜੂਦ ਨੇ ਬਹੁਤ ਜ਼ਿਆਦਾ। ਮੇਰੇ ਕੋਲ ਆ ਬਲੂਗੁਲ ਅਰਬ ਕਿਤਾਬ ਪਈ ਹੈ, ਹਾਂਜੀ। ਅਰਬੀ ਦੇ ਅੰਦਰ ਉਹ ਜਨਾਬ ਇੰਨਾ ਕੁ ਲਚਰ ਲਿਟਰੇਚਰ ਵੀ ਹੈ ਕਿ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ। ਇਸ ਤਰ੍ਹਾਂ ਹੀ ਉਰਦੂ ਦੇ ਅੰਦਰ ਵੀ ਇੰਨਾ ਜ਼ਿਆਦਾ, ਇੰਨੀ ਜ਼ਿਆਦੀ ਇੰਨਾ ਉਹਨਾਂ ਦੀ ਸ਼ਾਇਰੀ ਦੇ ਅੰਦਰ, ਉਹ ਮੈਨੂੰ ਮਤਲਬ ਇਹ ਕਿ ਯਾਦ ਹੈ ਲੇਕਿਨ ਆਨੇ ਉਹ ਗੱਲ ਕਰਨ ਵਾਲੀ ਨਹੀਂ। ਆ ਫਿਰ ਮੈਂ ਤੁਹਾਨੂੰ ਦੱਸ ਦਿਆਂਗਾ, ਸਾਰੇ ਸੁਣਾ ਦਿਆਂਗਾ। ਮੇਰੇ ਕਹਿਣ ਦਾ ਮਕਸਦ ਇਹ ਵੀ ਕਿ ਕਦੀ ਵੀ ਕੋਈ ਜ਼ਬਾਨ ਜਿਹੜੀ ਹੈ ਉਹ ਗਾਲਾਂ ਦੀ ਜ਼ਬਾਨ ਨਹੀਂ ਹੁੰਦੀ। ਜ਼ਬਾਨ ਦੇ ਅੰਦਰ ਕਿਉਂਕਿ ਸਾਰੇ ਪੱਖਾਂ ਦੀ ਗੱਲ ਹੈ, ਹਾਂਜੀ। ਔਰ ਉਹ ਜ਼ਾਹਰ ਜ਼ਿੰਦਗੀ ਇਹ ਰਹਿਣ ਸਹਿਣ ਹੈ, ਬੰਦੇ ਨੂੰ ਗੁੱਸਾ ਵੀ ਆਉਂਦਾ, ਪਿਆਰ ਵੀ ਆਉਂਦਾ, ਮੁਹੱਬਤ ਵੀ ਹੁੰਦੀ ਹੈ। ਔਰ ਉਹਦੇ ਨਾਲ ਫਿਰ ਉਹ ਜਿਹੜੀ ਉਹਦੀ ਹਾਲਤ ਹੁੰਦੀ ਹੈ, ਜਿਹੜੀ ਉਹ ਮਤਲਬ ਜਿਸ ਉਹਨੂੰ ਕਾਵੜ ਚੜੀ ਹੈ ਤੇ ਉਹਨੇ ਫਿਰ ਕਾਵੜ ਵਾਲੀ ਗੱਲ ਕਰਨੀ, ਤੇ ਜੇ ਪਿਆਰ ਹੈ ਤੇ ਪਿਆਰ ਵਾਲੀਆਂ ਗੱਲਾਂ। ਤੂੰ ਇਹ ਸਾਰੀਆਂ ਗੱਲਾਂ ਸਾਡੀ ਜ਼ਬਾਨ 'ਚ ਮੌਜੂਦ ਨੇ ਜੀ। ਤੇ ਇਹਦੇ ਨਾਲ ਨਾਲ ਇਹ ਜਿਹੜਾ ਹੁਣ ਰਹੀ ਇਹ ਗੱਲ ਕਿ ਇਹਨੂੰ ਲੋਕੀ ਬੋਲਣਾ ਕਿਉਂ ਛੱਡ ਗਏ ਜੀ। ਹੁਣ ਇਹਦੀ ਮਹਾਨਤਾ ਤੇ ਵੇਖੋ ਜੀ, ਬਾਬਾ ਫਰੀਦ ਦੀ ਬੋਲੀ ਹੈ,
ਉਦੋਂ ਪਹਿਲਾਂ ਵੀ ਹਾਜੀ ਰਤਨ ਦੀ ਇਹ ਬੋਲੀ ਹੈ, ਉਹਨਾਂ ਵੀ ਦੱਸਦੇ ਨੇ ਸ਼ਾਇਰੀ ਕਰਦੇ ਰਹੇ, ਅਸੀਂ ਸਾਂਭ ਸੰਭਾਲ ਨਾ ਕੀਤੀ ਤੇ ਕਸੂਰ ਸਾਡਾ ਹੈ। ਹਾਂਜੀ, ਸਾਡਾ ਤੇ ਇਹ ਹਾਲ ਹੈ ਨਾ ਕਿ ਸ਼ਾਹ ਹੁਸੈਨ ਦੀਆਂ ਕਾਫੀਆਂ ਅੱਜ ਅਸੀਂ ਉੱਥੇ ਦਰਬਾਰ ਤੇ ਉਹਨਾਂ ਦੇ ਮਜ਼ਾਰ ਤੇ ਭੰਗੜੇ ਪਾਉਂਦੇ ਫਿਰਨੇ ਆ। ਪਹਿਲੀ ਦਫਾ ਮਤਲਬ ਇਹ ਦਰਸ਼ਨ ਸਿੰਘ ਆਵਾਰਾ ਉੱਥੇ ਸਿੰਧ ਦੇ ਵਿੱਚ ਗੁਰੂਆਂ ਦੀ ਕੋਈ ਬਾਣੀ ਲੱਭਦੇ ਫਿਰਦੇ ਹਨ ਤੇ ਉੱਥੋਂ ਕਿਸੇ ਬੰਦੇ ਕੋਲੋਂ ਇਹਨਾਂ ਨੂੰ ਸ਼ਾਹ ਆਪਣਾ ਲੱਭ ਗਿਆ ਕਲਾਮ ਸ਼ਾਹ ਹੁਸੈਨ ਦਾ, ਔਰ ਉਹਨਾਂ ਨੇ ਉਹਨੂੰ ਪਹਿਲੀ ਦਫਾ ਅੰਮ੍ਰਿਤਸਰੋਂ ਗੁਰਮੁਖੀ ਅੱਖਰਾਂ 'ਚ ਛਾਪਿਆ। ਤੋ ਅਸੀਂ ਜਦੋਂ ਕਿਸੇ ਵੀ ਸ਼ੈ ਦੀ ਵੇਖੋ ਨਾ, ਜਿੰਨਾ ਚਿਰ ਆਪ ਰਾਖੀ ਨਾ ਕਰਾਂਗੇ ਆਪਣੀ ਸ਼ੈ ਦੀ। ਮੈਂ ਅਰਜ਼ ਇਹ ਹੀ ਕਰਨਾ ਚਾਹੁੰਦਾ ਹਾਂ ਤੁਹਾਡੀ ਖਿਦਮਤ ਦੇ ਵਿੱਚ ਤੇ ਸਾਡੇ ਵਿਊਅਰਸ ਦਾ ਵੀ ਸਵਾਲ ਇਹ ਵੇ ਕਿ ਚਲੋ ਇਹ ਤਾਂ ਠੀਕ ਹੈ ਜੀ, ਬਾਕੀ ਹਮਲਾਵਰ ਜਿਹੜੇ ਸਾਡੀਆਂ ਧਾੜਵੇ ਜਿੰਨੇ ਆਏ ਨੇ ਉਹਨਾਂ ਦੀ ਜ਼ੁਬਾਨ ਦਾ ਅਸਰ ਹੋਇਆ, ਉਹ ਸਿਰਫ ਪੰਜਾਬੀ ਤੇ ਨਹੀਂ ਹੋਇਆ, ਉਹ ਤੇ ਸਰ ਜਿੰਨੇ ਇੱਥੇ ਲੋਕ ਸਨ ਜਿੰਨੀਆਂ ਬੋਲੀਆਂ ਬੋਲਦੇ ਨੇ ਸਭ ਤੇ ਹੋਇਆ। ਗੁਜ਼ਾਰਿਸ਼ ਇਹ ਵੇ, ਹੁਣ 76 ਵਰੇ ਹੋ ਗਏ ਨੇ ਸਾਨੂੰ ਆਜ਼ਾਦ ਹੋਇਆ। ਸੈਯਦ ਅਤਾਉੱਲਾ ਸ਼ਾਹ ਬੁਖਾਰੀ ਮਰਹੂਮ ਬੜੀ ਖੂਬਸੂਰਤ ਉਰਦੂ ਦੇ ਵਿੱਚ ਨਸਤਾਲੀਕ ਉਰਦੂ ਬੋਲਦੇ ਸਨ, ਤਕਰੀਰ ਫਰਮਾਉਂਦੇ ਹੁੰਦੇ ਸਨ। ਜ਼ਾਹਿਰ ਉਹਨਾਂ ਦਾ ਇਲਾਕਾ ਹੀ ਉਹ ਸੀ ਸਰ। ਆਪਣੀ ਤਕਰੀਰ ਦੇ ਵਿੱਚ ਨਾ ਜੀ ਉਹ ਇੱਕ ਪੀਸ ਬੋਲਦੇ ਹੁੰਦੇ ਸਨ ਸਰਾਇਕੀ ਦਾ, ਆਪਣੀ ਮਾਂ ਬੋਲੀ ਦਾ, ਆਪਣੀ ਮਾਦਰੀ ਜ਼ੁਬਾਨ ਦਾ। ਔਰ ਰਾਈਟਰਸ ਲਿਖਦੇ ਨੇ ਕਿ ਮੇਲਾ ਲੁੱਟਣ ਵਾਲਾ ਉਹਨਾਂ ਦੀ ਸਾਰੀ ਤਕਰੀਰ ਦਾ ਉਹ ਪੀਸ ਹੀ ਹੁੰਦਾ ਸੀ। ਬਿਲਕੁਲ ਠੀਕ। ਜਦੋਂ ਸਰਾਇਕੀ ਬੋਲਦੇ, ਇਹ ਥੋੜੇ ਦਿਨ ਪਹਿਲੇ ਸਾਰੇ ਇੱਕ ਜਗ੍ਹਾ ਦੇ ਉੱਤੇ ਜਲਸੇ ਦੇ ਨਾਲ, ਅਵਾਮੀ ਜਲਸੇ ਨਾਲ ਖਿਤਾਬ ਕਰਦਿਆਂ ਹੋਇਆਂ ਸਾਡੀ ਮੌਜੂਦਾ ਵਜ਼ੀਰ ਆਲਾ ਪੰਜਾਬ, ਜਿਨ੍ਹਾਂ ਦੀ ਕਿ ਜਮਾਤ ਸਿਰਫ ਪੰਜਾਬ ਵਿੱਚ ਹੀ ਹੁਣ ਰਹਿ ਗਈ ਹੈ, ਪੰਜਾਬ ਵਿੱਚੋਂ ਹੀ ਤਾਂ ਹੁੰਦੇ ਨੇ, ਹੋਰ ਕਿਹੜੇ ਸੂਬੇ ਚੋਂ ਕਿੰਨੀਆਂ ਕੁ ਸੀਟਾਂ ਲੈਂਦੇ ਨੇ, ਲੇਕਿਨ ਪੰਜਾਬ ਨਾਲ ਉਹਨਾਂ ਦਾ ਸਲੂਕ ਹਮੇਸ਼ਾ ਹੀ, ਪੰਜਾਬੀ ਮਾਂ ਬੋਲੀ ਨਾਲ ਵੀ ਉਹਨਾਂ ਦਾ ਸਲੂਕ ਜਿਹੜਾ ਨਾ ਜੀ ਉਹ ਮਤਰਿਆਂ ਵਰਗਾ ਹੀ ਰਿਹਾ। ਇਹ ਥੋੜੇ ਦਿਨ ਪਹਿਲੇ ਇੱਕ ਜਗ੍ਹਾ ਦੇ ਉੱਤੇ ਇਹ ਸਾਡੀ ਵਜ਼ੀਰ ਆਲਾ ਸਾਹਿਬਾ ਮੋਹਤਰਮਾ ਖਿਤਾਬ ਕਰ ਰਹੀਆਂ ਸਨ, ਤੇ ਜਦੋਂ ਫਿਰ ਇਹਨਾਂ ਪੰਜਾਬੀ ਚ ਆਖਿਆ ਨਾ ਕਿ ਮੈਂ ਤੁਹਾਡੇ ਘਰ ਆਈ ਆ ਤੇ ਮੈਂ ਤੁਹਾਡੀ ਧੀ ਆ ਤੇ ਮੈਂ ਪੰਜਾਬਣ ਆ, ਤੇ ਦੇਸ਼ ਪੰਜਾਬ ਦੇ ਬੰਦਿਆਂ ਨੂੰ ਗੈਰਤ ਆਈ ਵੀ ਧੀਆਂ ਨੂੰ ਖਾਲੀ ਨਹੀਂ ਟੋਰਦੇ, ਤੇ ਫਿਰ ਵੋਟ ਵੀ ਪਏ। ਤੇ ਜਦੋਂ ਵੋਟ ਮੰਗਣਾ ਹੁੰਦਾ, ਇਕਤਦਾਰ ਤੱਕ ਜਾਣਾ ਹੁੰਦਾ, ਤੇ ਪੰਜਾਬੀ ਵੀ ਬੋਲਦੇ ਨੇ, ਕੈਸ਼ ਕਰਾਉਂਦੇ ਨੇ ਉਹਨੂੰ। ਮਤਲਬ ਅੰਗਰੇਜ਼ਾਂ ਦੇ ਖਿਲਾਫ ਸਿੰਧੀਆਂ ਨੇ ਬਗਾਵਤ ਕੀਤੀ ਜੀ, ਪੀਰ ਭਗਾੜਾ ਫਾਂਸੀ ਚਾੜ ਦਿੱਤਾ ਉਹਨਾਂ ਨੇ, ਔਰ ਉਹਨਾਂ ਨਾਰਾ ਮਾਰਿਆ ਮਰਸੂ ਮਰਸੂ ਸਿੰਧ ਨਾ ਡੇਸੂ। ਹਾਂਜੀ ਜੀ। ਔਰ ਉਹਨਾਂ ਆਪਣੀ ਜ਼ਬਾਨ ਦੀ ਵੀ ਰਾਖੀ ਕੀਤੀ। ਅੱਜ ਸਿੰਧ ਛੋਟਾ ਜਿਹਾ ਸੂਬਾ ਹੈ, ਉਥੋਂ 18 ਤੋਂ 20 ਅਖਬਾਰ ਡੇਲੀ ਜਿਹੜੇ ਨੇ ਇਹਨਾਂ ਸਿੰਧੀ ਜ਼ਬਾਨ ਚ ਨਿਕਲਦੇ ਨੇ, ਔਰ ਜਿਹੜਾ ਸਰਕਾਰੀ ਅਦਾਰਾ ਉਹਨੂੰ ਇਸ਼ਤਿਹਾਰ ਨਾ ਦਵੇ, ਹਾਂਜੀ, ਜਾਂ ਜਿਹੜਾ ਅਦਾਰਾ ਖਰੀਦ ਕੇ ਨਾ ਸਕੂਲ ਜਾਂ ਕੋਈ ਅਦਾਰਾ ਨਾ ਪੜੇ, ਉਹਦਾ ਅਗਲੇ ਨੱਕਾ ਮੂੰਹਾਂ ਬੰਦ ਕਰ ਦਿੰਦੇ ਨੇ ਉੱਥੋਂ ਦੇ ਲੋਕ। ਸਰ ਜੀਏ ਸਿੰਧ ਜੀਏ ਸਿੰਧ ਵਾਲਾ ਜੀਏ ਸਿੰਧੀ ਟੋਪੀ ਅਜਰਕ ਵਾਲਾ ਜੀ, ਉਹਨਾਂ ਨੇ ਗੀਤ ਬਣਾਇਆ। ਹਾਂਜੀ ਭਾਈਵਾ ਸਾਹਿਬ, ਉਹ ਆਪਣੀ ਅਜਰਕ ਦਾ, ਆਪਣੀ ਸਿੰਧੀ ਟੋਪੀ ਦਾ ਦਿਨ ਮਨਾਉਂਦੇ ਨੇ, ਔਰ ਇਹਨਾਂ ਉੱਤੇ ਤੇ ਮਜ਼ਾ ਕਰਦੇ ਨੇ, ਪੂਰੀ ਆਪਣੀ ਸਿੰਧੀ ਕਲਚਰ, ਪੂਰੀ ਸਕਾਫਤ। ਸਾਡੇ ਕੋਲ ਸਰ ਸ਼ਾਇਰ ਉਹਨਾਂ ਤੋਂ ਜ਼ਿਆਦਾ ਵੱਡੇ ਸਾਡੇ ਸਿੰਧੀ ਭਰਾਵਾਂ ਤੋਂ ਅਸੀਂ ਖਿਲਾਫ ਨਹੀਂ। ਨਹੀਂ ਉਹ ਸਾਡੇ ਭਰਾ ਨੇ, ਉਹਦੇ ਮੈਂ ਪਹਿਲੇ ਕਿਹਾ ਕਿ ਤਕਾਬੁਲ ਨਹੀਂ ਕਿਸੇ ਜ਼ੁਬਾਨ ਦਾ। ਅਨੇ ਕਹਿੰਦੇ ਪਿਆਰ ਕਰਦੇ ਨੇ ਆਪਣੀ ਜ਼ਬਾਨ ਨਾਲ, ਆਪਣੇ ਕਲਚਰ ਨਾਲ, ਆਪਣੀ ਰਹਿਣ ਸਹਿਣ ਨਾਲ, ਆਪਣੀ ਬੋਲੀ ਨਾਲ, ਆਪਣੀ ਧਰਤੀ ਨਾਲ, ਆਪਣੀ ਮਾਂ ਧਰਤੀ ਨਾਲ ਵੀ ਸਹੀ ਪਿਆਰ, ਮਾਂ ਆਪਣਿਆਂ ਨਾਲ ਵੀ ਸਹੀ ਪਿਆਰ ਉਦੋਂ ਬੰਦੇ ਨੂੰ ਕਰਨਾ ਦੀ ਜਾਚ ਆਉਂਦੀ ਹੈ ਜਦੋਂ ਆਪਣੀ ਬੋਲੀ ਨਾਲ, ਜਿਹੜੀ ਉਹਦੀ ਮਾਂ ਦੀ ਜ਼ੁਬਾਨ ਹੈ, ਜਿਹਦੇ ਚ ਉਹਦੀ ਮਾਂ ਨੇ ਉਹਨੂੰ ਲੋਰੀਆਂ ਦਿੱਤੀਆਂ ਹੁੰਦੀਆਂ ਨੇ, ਉਹਦੇ ਨਾਲ ਜਿਹੜਾ ਉਹਦੇ ਨਾਲ ਮੁਹੱਬਤ ਕਰਨਾ ਸਿੱਖਦਾ ਹੈ, ਉਸ ਵੇਲੇ ਉਹਨੂੰ ਆਪਣੀ ਅਸਲੀ ਮਾਂ ਦਾ ਜਿਹੜਾ ਨਿਰਨਾ ਪਿਆਰ ਹੈ ਉਹ ਵੀ ਚੇਤੇ ਰਹਿੰਦਾ ਹੈ। ਅੱਛਾ, ਹੁਣ ਤੁਸੀਂ ਸਰ ਦੂਜੇ ਪਾਸੇ ਆ ਜਾਓ ਮੇਰੇ ਆਕਾ। ਫਿਜ਼ਿਕਸ, ਕੈਮਿਸਟਰੀ, IT ਦੀ ਜਿੰਨੀ ਐਜੂਕੇਸ਼ਨ ਹੈ, ਜਦੀਦ ਤਰੀਨ ਜਿੰਨੀਆਂ ਤਾਲੀਮਾਤ ਨੇ ਇਸ ਵੇਲੇ, ਉਹ ਸਾਰੀਆਂ ਚੜ੍ਹਦੇ ਪੰਜਾਬ ਦੇ ਵਿੱਚ ਪੰਜਾਬੀ ਚ ਸਾਡੇ ਸਿੱਖ ਭਰਾ MBBS ਤੱਕ ਹੋਣ ਡਿਆ। ਕੀ ਬਿਲਕੁਲ ਹੋਣ ਡਿਆ। ਉਹਨਾਂ ਨੇ ਥਰਮਾਮੀਟਰ ਦਾ ਭਖਮੇਚੂ ਤਰਜਮਾ ਬਣਾਇਆ। ਹਾਂਜੀ, ਔਰ ਮਤਲਬ ਇਸ ਤਰ੍ਹਾਂ ਹੀ ਉਹਨਾਂ ਜਿੰਨੀਆਂ ਵੀ ਇਹਦੀਆਂ ਟਰਮਾਂ ਸਨ ਨਾ, ਉਹਨਾਂ ਦੇ ਲਫ਼ਜ਼ ਬਣਾਏ ਨੇ, ਪੰਜਾਬੀ ਚ ਕਰ ਲਈਆਂ। ਸਾਡੇ ਲੋਕ ਉਹਨੂੰ ਸੁਣ ਕੇ ਹੱਸਦੇ ਜ਼ਰੂਰ ਨੇ। ਇਹ ਉਹਨੂੰ ਮਕਿਆਸੁਲ ਹਰਾਰਤ ਇੱਥੋਂ ਕੱਢ ਕੇ ਬੜੀਆਂ ਔਖੀਆਂ ਹੋ ਕੇ, ਹਾਂਜੀ ਸਰ, ਇਹਦਾ ਤਰਜਮਾ ਕੀਤਾ ਸੀ ਮੁਕਤਦਰਾ, ਜਿਹੜੀ ਮੁਫਤਬਰਾ ਕੌਮੀ ਜ਼ਬਾਨ, ਮੈਂ ਤੁਹਾਨੂੰ ਆਨਾ। ਅੱਛਾ, ਮੁਕਤਦਰਾ ਨਹੀਂ ਹੈ, ਅੱਛਾ ਮਾਫੀ ਚਾਹੁੰਦਾ ਮੈਂ। ਤੋ ਗੱਲ ਇਹ ਹੈ ਕਿ ਉਹਦੇ ਚ ਤਰਜਮਾ ਕੀਤਾ ਥਰਮਾਮੀਟਰ ਦਾ ਮਕਿਆਸੁਲ ਹਰਾਰਤ। ਅੱਛਾ, ਹੁਣ ਐਡਾ ਲੰਮਾ ਨਾ ਬੋਲਣ ਲੱਗਿਆ
ਤੇ ਸਾਰੇ ਉਰਦੂ ਦੇ ਲਫ਼ਜ਼ ਹੀ ਨਹੀਂ, ਇਹ ਦੋਵੇਂ ਨਾ ਹਰਾਰਤ ਉਰਦੂ ਦਾ ਨਾ ਸਾਰੇ ਅਰਬੀ ਦੇ ਲਫ਼ਜ਼ਾਂ ਨੂੰ। ਤੋਂ ਗੱਲ ਇਹ ਵੇ ਕਿ ਉਹਨਾਂ ਨੇ ਭਖ ਮੇਚੂ ਕਰ ਦਿੱਤਾ। ਹਾਂਜੀ, ਭਖ, ਹਰਾਰਤ, ਸੇਕ, ਮੇਚੂ ਮੇਚਣ ਵਾਲਾ, ਉਹਨਾਂ ਟੈਲੀਵਿਜ਼ਨ ਦਾ ਤਰਜਮਾ ਦੂਰਦਰਸ਼ਨ ਕਰ ਦਿੱਤਾ। ਕਿੱਡਾ ਸਮਝ ਚ ਆਉਣ ਵਾਲੀ ਗੱਲ ਹੈ। ਲੇਕਿਨ ਅਸੀਂ ਕਿਉਂਕਿ ਮੰਗੇ ਲੀੜੇ ਪਾਣ ਗਿੱਜੇ ਆ, ਸਾਨੂੰ ਜਿਹੜਾ ਸ਼ੁਰੂ ਤੋਂ ਲੱਗ ਕੇ ਇਹ ਧਾੜਵੀਆਂ ਨੇ ਸਾਡੇ ਕੰਨ 'ਚ ਫੂਕ ਮਾਰੀ ਹੈ ਬਈ ਮੰਗੇ ਲੀੜੇ ਪਾ ਕੇ ਤੇ ਤੁਸੀਂ ਮਤਲਬ ਇਹ ਹੈ ਕਿ ਆਪਣੇ ਆਪ ਨੂੰ ਵੱਡਿਆ ਸਾਬਤ ਕਰਨਾ ਹੈ, ਆਪਣਾ ਵੱਡੀਪਨ ਦੱਸਣਾ ਹੈ। ਹਾਂਜੀ, ਤੇ ਮੰਗੇ ਲੀੜੇ ਜਿਹੜੇ ਨੂੰ ਅੰਗਰੇਜ਼ੀ ਦਾ ਮਕੂਲਾ ਹੈ ਕਿ ਬਾਰੋਡ ਵੀਅਰ ਸੈਲਡਮ ਫਿਟ, ਮੰਗੇ ਲੀੜੇ ਪੂਰੇ ਘੱਟ ਹੀ ਆਉਂਦੇ ਨੇ। ਤੋ ਇਹ ਸਾਡੀ ਮੇਚੇ ਦੇ ਜੋ ਨਹੀਂ ਹੁੰਦੇ ਜੀ। ਹਾਂ, ਹੁਣ ਸਵਾਲ ਇਹ ਵੇ ਕਿ ਇਹਦਾ ਨੁਕਸਾਨ ਕੀ ਹੋਇਆ। ਯਾਨੀ ਪੰਜਾਬੀ ਨਾਲ ਜ਼ਰੀਆ ਤਾਲੀਮ ਨਾ ਬਣਾਉਣ ਦਾ ਨੁਕਸਾਨ ਇਹ ਹੋਇਆ ਕਿ ਅਗਰ ਅਸੀਂ ਇੱਥੇ ਪੰਜਾਬੀ 'ਚ ਪੜ੍ਹਦੇ, ਸਾਡੇ ਸਕੂਲਾਂ 'ਚ ਪਹਿਲੀ ਤੋਂ ਲੱਗ ਕੇ ਪੰਜਾਬੀ ਹੁੰਦੀ, ਜ਼ਰੀਆ ਤਾਲੀਮ ਪੰਜਾਬੀ ਹੁੰਦੀ, ਅੰਗਰੇਜ਼ੀ ਦੇ ਤਰਜਮੇ, ਹੋਰ ਜ਼ਬਾਨਾਂ ਦੇ ਤਰਜਮੇ ਅਸੀਂ ਪੰਜਾਬੀ ਤੋਂ ਆਪਣੀ ਜ਼ਬਾਨ ਵਿੱਚ ਕਰਦੇ, ਕਿਉਂਕਿ ਸੋਚਣ ਦੀ ਜ਼ਬਾਨ ਸਾਡੀ ਪੰਜਾਬੀ ਹੈ। ਔਰ ਜਦੋਂ ਅੱਜ ਵੀ ਅਸੀਂ ਆਉਂਦੇ ਹਾਂ ਕਿ ਅੰਗਰੇਜ਼ੀ ਦਾ ਤਰਜਮਾ ਉਰਦੂ 'ਚ ਕਰੋ, ਇੱਕ ਗੈਰ ਜ਼ਬਾਨ ਦਾ, ਇੱਕ ਓਬੜ ਬੋਲੀ ਦਾ, ਇੱਕ ਹੋਰ ਓਬੜ ਬੋਲੀ 'ਚ ਤਰਜਮਾ ਕਰੋ, ਅਸੀਂ ਸੋਚਦੇ ਪੰਜਾਬੀ 'ਚ ਹਾਂ। ਹਾਂਜੀ, ਔਰ ਉਹ ਕਿੰਨਾ ਵਕਤ ਜ਼ਾਇਆ ਹੁੰਦਾ ਹੈ, ਕਿੰਨੀ ਸਾਡੀ ਮਿਹਨਤ ਔਰ ਕਿੰਨਾ ਸਾਡਾ ਜਿਹੜਾ ਸਾਥ ਹੈ। ਮੇਰਾ ਇਹ ਦਾਅਵਾ ਹੈ ਅਗਰ ਪੰਜਾਬੀ ਜ਼ਰੀਆ ਤਾਲੀਮ ਹੁੰਦੀ ਇੱਥੇ ਤੇ ਪੰਜਾਬ ਦੇ ਅੰਦਰ ਬੱਚੇ ਸਾਰੇ ਸੂਫੀਇਜ਼ਮ ਨੂੰ ਪੜ੍ਹਦੇ, ਔਰ ਸੂਫੀਇਜ਼ਮ ਪੜ੍ਹਨ ਨਾਲ 50% ਜਿਹੜਾ ਕਰਾਈਮ ਹੈ ਨਾ ਜੀ, ਇਹ ਆਪਣੇ ਆਪ ਥੱਲੇ ਚਲਿਆ ਜਾਣਾ। ਕਿਉਂਕਿ ਬਾਬਾ ਫਰੀਦ ਨੂੰ ਜਦੋਂ ਕੋਈ ਪੜ੍ਹੇਗਾ, ਬੁੱਲੇ ਸ਼ਾਹ ਨੂੰ ਪੜ੍ਹੇਗਾ, ਉਹਨੂੰ ਲਟਕ ਲੱਗੇਗੀ ਉਸ ਪਾਸੇ ਦੀ, ਤੇ ਉਹ ਜਨਾਬ। ਲੇਕਿਨ ਇਹ ਵੇਖ ਕੇ ਪਤਾ ਨਹੀਂ ਇਹਨਾਂ ਨੂੰ ਕਿਉਂ ਨਹੀਂ, ਸਾਡੇ ਹੁਕਮਰਾਨਾਂ ਨੂੰ ਇਹ ਸਮਝ ਆਉਂਦੀ ਕਿ ਮੱਖੀ ਤੇ ਮੱਖੀ ਮਾਰਦੇ ਮਾਰਦੇ, ਜਿਵੇਂ ਅੰਗਰੇਜ਼ਾਂ ਨੇ ਇਹਨਾਂ ਨੂੰ ਫਾਈਲਾਂ ਦੇਣੀਆਂ, ਫਾਈਲ ਆ ਰਹੀ ਹੈ, ਫਾਈਲ ਜਾ ਰਹੀ ਹੈ। ਹਾਂਜੀ, ਉਹ ਵੀ ਸਾਰੇ ਸੈਕਟਰੀ ਜਿਹੜੇ ਨੇ ਉਹ ਸਾਰੇ ਸਮਝਦੇ ਨੇ ਕਿ ਅਸੀਂ ਤੇ ਬੜ ਹੋ ਜਾਾਂਗੇ ਅਗਰ ਪੰਜਾਬੀ ਆ ਗਏ। ਲੇਕਿਨ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਦੀ ਨਸਲ ਬਚ ਜਾਏਗੀ, ਇਹਨਾਂ ਦੀਆਂ ਅਗਲੀਆਂ ਨਸਲਾਂ ਬਚ ਜਾਣਗੀਆਂ। ਲੇਕਿਨ ਜਿਹੜਾ ਬਿਊਰੋਕ੍ਰੇਸੀ ਦਾ ਹੁੰਦਾ ਨਾ ਜੀ, ਇੱਕ ਜ਼ੋਮ ਜਿਹਾ, ਹਾਂਜੀ, ਕਿ ਮੈਂ ਹੀ ਸਭ ਕੁਝ ਹਾਂ। ਹਾਲਾਂਕਿ ਕੋਈ ਵੀ ਕੁਝ ਨਹੀਂ ਹੁੰਦਾ, ਸਾਰਿਆਂ ਮਰਨਾ ਹੁੰਦਾ ਹੈ। ਹਾਂਜੀ, ਕਿਸੇ ਨੂੰ ਰੱਬ ਚੰਗੀ ਮੌਤ ਦੇ ਦਿੰਦਾ ਤੇ ਜਿਹੜਾ ਜ਼ਾਲਮ ਹੈ ਉਹਨੂੰ ਭੈੜੀ ਮੌਤ ਦੇ ਦਿੰਦਾ। ਇੱਥੋਂ ਤੇ ਇਹ ਤੇ ਸਾਬਤ ਹੋ ਗਿਆ ਕਿ ਇਹ ਜ਼ੁਬਾਨ ਇੰਗਲਿਸ਼ ਨਾਲੋਂ, ਅਰੇਬਿਕ ਨਾਲੋਂ, ਪਰਸ਼ੀਅਨ, ਕਿਸੇ ਜ਼ੁਬਾਨ ਨਾਲੋਂ ਸਾਡੀ ਜ਼ੁਬਾਨ ਘੱਟ ਨਹੀਂ। ਹਾਂਜੀ, ਤਾਂ ਹੀ ਤੇ ਇਹਦੇ ਵਿੱਚ ਤਮਾਮ ਤਰ ਜਿਹੜੇ ਅੱਜ ਕੱਲ੍ਹ ਦੇ ਸਬਜੈਕਟਸ ਨੇ ਉਹ ਪੜ੍ਹ ਰਹੇ ਨੇ। ਔਰ ਜ਼ਰੀਆ ਤਾਲੀਮ ਪੰਜਾਬੀ ਵਿੱਚ ਚੜ੍ਹਦੇ ਪੰਜਾਬ ਵਿੱਚ ਸਿੱਖਾਂ ਦੀਆਂ ਤਮਾਮ ਕਾਲਜਾਂ। ਅਗਰ ਗਵਰਨਮੈਂਟ ਕੋਸ਼ਿਸ਼ ਕਰੇ, ਮਿਹਨਤ ਕਰੇ, ਇਹਦੇ ਤੇ ਅਦਾਰੇ ਕੰਮ ਕਰਾਉਣ, ਤੇ ਜਿੰਨੀਆਂ ਅੰਗਰੇਜ਼ੀ ਦੀਆਂ ਟਰਮਾਂ ਨੇ, ਕਿਉਂਕਿ ਜਿਹੜੀ ਵੀ ਸ਼ਾਇਦ ਨਵੀਂ ਕੋ ਬਣਦੀ ਹੈ ਨਾ, ਉਹ ਜਿਹੜੇ ਮੁਲਕ 'ਚ ਬਣਦੀ ਉਹਦਾ ਨਾਂ ਤੇ ਉੱਥੇ ਰੱਖਿਆ ਜਾਂਦਾ। ਹਾਂਜੀ, ਮਤਲਬ ਟੈਲੀਵਿਜ਼ਨ ਜਿੱਥੇ ਬਣਿਆ ਉਹਨਾਂ ਨੇ ਉਹਦਾ ਨਾਂ ਉੱਥੇ ਰੱਖਿਆ। ਅੱਛਾ, ਹੁਣ ਤੁਸੀਂ ਉਹਨੂੰ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਇੰਡੀਆ ਵਾਲਿਆਂ ਨੇ ਉਹਨੂੰ ਦੂਰਦਰਸ਼ਨ ਕਰ ਲਿਆ, ਸਵਾਦ ਤੇ ਤਾਂ ਹੈ ਕਿ ਅਸੀਂ ਉਹਨੂੰ ਆਪਣੀ ਜ਼ਬਾਨ ਦੇ ਮੁਤਾਬਕ ਢਾਲੀਏ, ਔਰ ਉਹਦੇ ਵਿੱਚ ਜਿਹੜੀ ਸਾਡੀ ਵੋਕੈਬਲਰੀ ਹੈ, ਸਾਡੀ ਸ਼ਬਦਾਵਲੀ ਹੈ, ਉਹ ਤਾਂ ਹੀ ਵਧੇਗੀ ਨਾ ਜੇ ਅਸੀਂ ਇਹ ਸਾਰੇ ਲਫ਼ਜ਼ਾਂ ਦੇ ਜਿਹੜੇ ਤਰਜਮੇ ਨੇ ਉਹਦੇ ਵਿੱਚ ਕਰਾਂਗੇ, ਆਪਣੀ ਬੋਲੀ 'ਚ ਕਰਾਂਗੇ। ਹਾਂਜੀ, ਆਪਣੀ ਬੋਲੀ 'ਚ ਕਰਾਂਗੇ। ਜੇ ਇਹਨਾਂ ਇਹਦੇ ਤੇ ਕੰਮ ਵੀ ਸ਼ੁਰੂ ਕੀਤਾ ਤੇ ਇੱਕ ਓਬੜ ਬੋਲੀ 'ਚੋਂ ਅੱਗੋਂ ਦੂਜੀ ਓਬੜ ਬੋਲੀ 'ਚ ਕਰਨੇ ਸ਼ੁਰੂ ਕਰਤੇ, ਤੇ ਫਿਰ ਉਹਦਾ ਸਿੱਟਾ ਇਹ ਨਿਕਲਿਆ ਕਿ ਇਹਨਾਂ ਜ਼ੋਰ ਲਾ ਕੇ ਬਸ ਕਿਤਾਬਾਂ 'ਚ ਵੀ ਮਕਿਆਸੁਲ ਹਰਾਰਤ ਲਿਖਿਆ, ਲੇਕਿਨ ਥਰਮਾਮੀਟਰ ਨੂੰ ਲੋਕੀ ਥਰਮਾਮੀਟਰ ਤੇ ਆਖ ਲੈਂਦੇ ਨੇ, ਮਕਿਆਸੁਲ ਹਰਾਰਤ ਕੋ ਨਹੀਂ ਆਖ। ਜੀ, ਬਹਰਹਾਲ ਬਾਜਵਾ ਸਾਹਿਬ, ਜਿਹੜੀ ਹੁਣ ਤੱਕ ਤੁਸੀਂ ਗੁਫ਼ਤਗੂ ਫਰਮਾਈ ਹੈ ਨਾ, ਉਹਦੇ ਤੋਂ ਇਹ ਤੇ ਕਿਸੇ ਹੱਦ ਤੱਕ ਵਾਜ਼ੇ ਹੋ ਗਿਆ ਸਰ ਕਿ ਸਾਡੀ ਜ਼ੁਬਾਨ ਵਰਤੀ ਨਹੀਂ ਅਸਾਂ ਆਪੂ। ਅਦਰਵਾਈਜ਼ ਜ਼ੁਬਾਨ 'ਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ। ਇਹਦੇ ਵਿੱਚ MBBS ਵੀ ਹੋ ਰਿਹਾ, ਇਹਦੇ 'ਚ ਮਾਸਟਰਸ ਮੁਖਤਲਿਫ ਸਬਜੈਕਟਸ 'ਚ ਹੋ ਰਹੇ ਨੇ, ਤੇ ਸਾਡੇ ਨਾਲ ਦੇ ਪੰਜਾਬ ਵਿੱਚ ਸਿੱਖ ਸਾਡੇ ਭਰਾ ਕਰ ਰਹੇ ਨੇ। ਸਾਡੀ ਵੀ ਅਗਰ ਗੌਰਮੈਂਟ ਇਹਦੇ ਵਿੱਚ ਕੁਛ ਹਿੱਸਾ ਪਾਉਂਦੀ, ਜਾਂ ਸਾਡੇ ਆਗੂ ਜਿਹੜੇ ਪੰਜਾਬੀ ਦੇ ਕੁਝ ਸੂਝਵਾਨ ਨੇ ਜਿਨ੍ਹਾਂ ਨੇ ਪੰਜਾਬੀ ਦੀਆਂ ਮੁਖਤਲਿਫ ਵੱਡੀਆਂ ਤਨਜ਼ੀਮਾਂ ਬਣਾਈਆਂ ਹੋਈਆਂ ਨੇ, ਔਰ ਉਹਨਾਂ ਹਮੇਸ਼ਾ ਪੰਜਾਬੀ ਨੂੰ ਵਰਤਿਆ, ਕੈਸ਼ ਵੀ ਕਰਾਇਆ, ਔਰ ਇਹਦੇ ਤੋਂ ਨਾਂ ਵੀ ਕਮਾਇਆ। ਪੰਜਾਬੀ ਦੇ ਆਗੂ ਜੋ ਬਣੇ ਸਨ ਜਿਹੜੇ, ਕਿਆ ਉਹਨਾਂ ਵੱਲੋਂ ਕੋਈ ਕਮੀ ਹੈ, ਜਾਂ ਗੌਰਮੈਂਟ ਸਾਡੀ ਜਿਹੜੀ ਹੈ ਉਹਨੇ ਬਿਲਕੁਲ ਇਸ ਜ਼ੁਬਾਨ ਨੂੰ ਪੈਟਰਨਾਈਜ਼ ਨਹੀਂ ਕੀਤਾ, ਇਹਦੀ ਸਰਪ੍ਰਸਤੀ ਨਹੀਂ ਕੀਤੀ? ਕੀ ਨੁਕਾਇਸ ਕਿੱਥੇ ਨੇ, ਕੁਛ ਦੱਸੋ ਸਾਨੂੰ ਸਰ।
ਹਾਂਜੀ, ਅਸਲ 'ਚ ਗੱਲ ਇਹ ਹੈ ਕਿ ਜਿਹੜੀ ਜਗ੍ਹਾ ਤੋਂ ਸਾਡੇ, ਮੈਂ ਬੜਿਆਂ ਨੂੰ ਜਾਣਦਾ, ਸਾਡੇ ਜਿਹੜੇ ਨਾਂ ਲਵਾਂਗੇ ਫਿਰ ਬੁਰੀ ਚੁਗਲੀ ਬਣਦੀ ਹੈ। ਹਾਂਜੀ, ਹਾਸ਼ਮ ਨਹੀਂ ਫਕੀਰਾਂ ਲਾਇਕ ਬੁਰਾ ਕਿਸੇ ਨੂੰ ਕਹਿਣਾ। ਵਾਹ ਵਾਹ। ਅਸਲ ਗੱਲ ਇਹ ਹੈ ਕਿ ਜਿਹੜਾ ਬੰਦਾ ਜਿਹੜੀ ਸੀਟ ਤੇ ਬੈਠਾ ਹੁੰਦਾ ਨਾ ਜੀ, ਹਾਂਜੀ, ਅਗਰ ਉਹਦੇ ਨਾਲ ਉਹ ਇਨਸਾਫ ਨਹੀਂ ਨਾ ਕਰ ਸਕਦਾ, ਮੁਨਸਫ ਨਹੀਂ ਬਣ ਕੇ ਉਹਦੇ ਨਾਲ ਇਨਸਾਫ ਨਹੀਂ ਕਰ ਸਕਦਾ, ਤਾਂ ਉਹਨੂੰ ਉੱਥੇ ਰਹਿਣਾ ਨਹੀਂ ਚਾਹੀਦਾ। ਵਾਹ, ਬਹੁਤ ਅੱਛਾ। ਸਾਡੀ ਬਦਨਸੀਬੀ ਇਹ ਵੇ ਪੂਰੇ ਮੁਲਕ ਦੀ ਜੀ ਕਿ ਇੱਥੇ ਜਿਹੜੇ ਇਨਕੈਪੇਬਲ ਲੋਕ ਨੇ ਉਹਨਾਂ ਨੂੰ ਕੈਪੇਬਲ ਦੀ ਜਗ੍ਹਾ ਤੇ ਕਾਬਲੇ ਲਾ ਕੇ ਮੇਲ ਦਿੱਤਾ ਜਾਂਦਾ ਹੈ। ਵਾਹ ਵਾਹ। ਔਰ ਉਹ ਸਾਰੀ ਉਮਰ ਫਿਰ ਤਾਲੋਂ ਖੁੰਝੀ ਡੂਮਣੀ ਤੇ ਕਰਦੀ ਤਾਲ ਬਤਾਲ, ਕਿਉਂਕਿ ਉਹ ਕੈਪੇਬਲ ਤੇ ਹੈ ਨਹੀਂ, ਉਹ ਇਸ ਕਾਬਲ ਤੇ ਹੈ ਨਹੀਂ ਕਿ ਕੰਮ ਨੂੰ ਕਰ ਸਕਣ, ਉਹ ਅਨਫਿਟ ਹੀ ਰਹਿੰਦੇ। ਅੱਛਾ, ਉਹਨਾਂ ਸਾਰੀ ਉਮਰ ਅਨਫਿਟ ਰਹਿਣਾ ਤੇ ਲੋਕਾਂ ਨੂੰ ਦੱਸਦਿਆਂ ਰਹਿਣਾ ਮੈਂ ਇੰਨੇ ਸਕੇਲ 'ਚ ਤੇ ਮੈਂ ਫਲਾਣਾ ਲੱਗਾ। ਤੇ ਜਦੋਂ ਰਿਟਾਇਰ ਹੁੰਦੇ ਨੇ ਤੇ ਖੁਦਾ ਦਾ ਵੀ ਇੱਕ ਨਿਜ਼ਾਮ ਹੈ, ਉਦੋਂ ਬਾਅਦ ਫਿਰ ਉਹਨਾਂ ਨੂੰ ਨਾ ਔਲਾਦ ਪੁੱਛਦੀ ਏ ਤੇ ਉਹ ਘਰ ਦੇ ਬਾਹਰ ਕੋਠੀ ਦੇ ਮੰਜੀ ਕੁਰਸੀ ਢਾ ਦਿੰਦੇ ਨੇ ਤੇ ਉੱਥੇ ਲੰਘਦਿਆਂ ਨੂੰ ਨਜ਼ਰ ਵੀ ਕਮਜ਼ੋਰ ਹੋ ਜਾਂਦੀ ਏ। ਤੇ ਐਵੇਂ ਬਿਵਾਜਾ ਮਾਰ ਆਂਦੇ ਨੇ ਕਿਹੜਾ ਮੈਂ ਫਲਾਣੇ ਸਕੇਲ 'ਚੋਂ ਸੈਕਟਰੀ ਰਿਟਾਇਰ ਹੋਇਆ, ਮੈਂ ਫਾਈਨਾਂਸ ਦਾ ਸੈਕਟਰੀ ਸਾਂ, ਮੈਂ ਫਲਾਣਾ ਸਾਂ, ਢਿੰਗੜਾ ਸਾਂ। ਉਹ ਅੱਲਾ ਦੇ ਬੰਦਿਆ, ਜਦੋਂ ਤੂੰ ਉੱਥੇ ਬੈਠਾ ਸੀ ਤੂੰ ਉਦੋਂ ਇਹ ਧਰਤੀ ਨੂੰ ਕੀ ਦਿੱਤਾ, ਧਰਤੀ ਵਾਸੀਆਂ ਲਈ ਕੀ ਕੀਤਾ ਈ? ਤੂੰ ਤੇ ਲੁੱਟ ਕੇ ਖਾਂਦਾ ਰਿਹਾ, ਤੂੰ ਤੇ ਨਾਇਨਸਾਫੀਆਂ ਕਰਦਾ ਰਿਹਾ, ਤੂੰ ਤੇ ਆਪਣੇ ਕਲਮ ਨੂੰ ਤਲਵਾਰ ਬਣਾਇਆ ਸੀ, ਗੰਡਾਸਾ ਬਣਾਇਆ ਸੀ, ਤੇ ਹੁਣ ਕੀ ਕਰਨਾ ਪਿਆ? ਹੁਣ ਤੇ ਅੱਗੋਂ ਹਿਸਾਬ ਦੇਣ ਦਾ ਵੇਲਾ ਵੀ ਲਾਗੇ ਆ ਜਾਂਦਾ। ਤੋ ਗੱਲ ਇਹ ਹੈ ਕਿ ਸਾਨੂੰ ਨੁਕਸਾਨ ਕੀ ਹੋਇਆ ਪੰਜਾਬੀ ਦਾ। ਪੰਜਾਬੀ ਨੂੰ ਜ਼ਰੀਆ ਤਾਲੀਮ ਅਗਰ ਪਹਿਲੇ ਦਿਨ ਤੋਂ ਇੱਥੇ ਬਣਾ ਦਿੱਤਾ ਜਾਂਦਾ, ਸਾਡੇ 100% ਜਿਹੜਾ ਨਾ ਪੜ੍ਹਤਾ ਜਿਹੜੀ ਹੈ ਨਾ, ਜਿਹਨੂੰ ਲਿਟਰੇਸੀ ਰੇਟ ਅੰਗਰੇਜ਼ੀ ਕਹਿੰਦੇ ਨੇ, ਸਾਡੀ 100% ਪੜ੍ਹਤਾ ਹੁੰਦੀ। ਅਗਰ 100% ਪੜ੍ਹਤਾ ਹੁੰਦੀ ਤੇ ਸਾਡੇ IT ਦੇ ਐਕਸਪਰਟ ਕਿੰਨੇ ਕੁ ਨਿਕਲਦੇ, ਵਾਹ, ਸਾਡੇ ਡਾਕਟਰ ਕਿੰਨੇ ਨਿਕਲਦੇ, ਸਾਡੇ ਇੰਜੀਨੀਅਰ ਕਿੰਨੇ ਕੁ ਨਿਕਲਦੇ। ਵੇਖੋ ਨਾ ਜੀ, ਜਦੋਂ ਤੁਸੀਂ ਪੜ੍ਹਨਾ ਹੀ ਇੰਜ ਦੀਆਂ ਗੁੰਝਲਾਂ 'ਚ, ਇੰਜ ਦੇ ਭੰਬਲ ਭੋਸਿਆਂ 'ਚ ਪਾ ਦਿਓਗੇ ਸਟੂਡੈਂਟਾਂ ਨੂੰ, ਤਾਲਿਬ ਇਲਮਾਂ ਨੂੰ, ਪੜ੍ਹਾਕਾਂ ਨੂੰ, ਹਾਂਜੀ, ਕਿ ਜਨਾਬ ਸਾਰੇ ਜਹਾਨ ਦੀਆਂ ਜ਼ਬਾਨਾਂ ਪੜ੍ਹੋ, ਪਹਿਲਾਂ ਉਹਨੂੰ ਇੱਕ ਓਬੜ ਬੋਲੀ ਪੜ੍ਹੋ, ਫਿਰ ਉਹਦਾ ਤਰਜਮਾ ਦੂਜੀ ਓਬੜ ਬੋਲੀ 'ਚ ਕਰੋ, ਤੇ ਜਨਾਬ ਉਹ ਜਿੰਨਾ ਮਤਲਬ ਜਿਵੇਂ ਖੋਤੇ ਦੇ ਸਮਾਨ ਲੱਦਿਆ ਹੁੰਦਾ ਉਸ ਹਿਸਾਬ ਨਾਲ ਤੁਸੀਂ ਬੱਚਿਆਂ ਨੂੰ ਮਤਲਬ ਕਰ ਦਿਓਗੇ। ਤੇ ਉਹ ਮੈਂ ਸਮਝਦਾ ਸਾਡੇ ਤੇ ਲੋਕ ਬੜੇ ਜ਼ਹੀਨ ਨੇ ਇਸ ਧਰਤੀ ਦੇ, ਇਹਦੇ ਬਾਵਜੂਦ ਵੀ ਉਹ ਦੁਨੀਆ ਦੇ ਅੰਦਰ ਨਾਮੀ ਡਾਕਟਰ ਵੀ ਬਣ ਰਹੇ ਨੇ। ਭਾਵੇਂ ਸਾਡਾ ਸਿਸਟਮ ਉਸ ਗੱਲ ਨੂੰ ਫੇਵਰ ਨਹੀਂ ਕਰ ਰਿਹਾ, ਉਹਦੇ ਅੰਦਰ ਬਹੁਤ ਜ਼ਿਆਦਾ ਸ਼ਦੌਲੇ ਸ਼ਾਹ ਦੇ ਚੂਹੇ ਬੈਠੇ ਨੇ ਜਿਹੜੇ ਉਹਨਾਂ ਨੂੰ ਰੈਟਰੋਗ੍ਰੈਸਿਵ ਫੋਰਸਿਸ ਜਿਹੜੀਆਂ ਨੇ, ਪਿਛਾ ਖਿੱਚੂ ਤਾਕਤਾਂ ਵੀ ਤੁਹਾਨੂੰ ਅੱਗੇ ਨਹੀਂ ਜਾਣ ਦੇਣਾ, ਉਹ ਉੱਥੇ ਹੀ ਰੱਖਦੀਆਂ ਨੇ। ਲੇਕਿਨ ਅਗਰ ਇੱਥੇ ਪੰਜਾਬੀ 100% ਲਿਟਰੇਸੀ ਰੇਟ ਇਹਦਾ ਹੁੰਦਾ, ਅਸੀਂ ਜਨਾਬ ਅੱਜ ਪੂਰੀ ਦੁਨੀਆ ਦੇ ਵਿੱਚ ਸਾਡੀ ਇੱਕ ਮਿਸਾਲ ਹੁੰਦੀ ਤਾਲੀਮ ਦੇ ਵਿੱਚ। ਤੁਸੀਂ ਹਿੰਦੁਸਤਾਨ ਦੇ ਵਿੱਚ ਵੇਖੋ ਕਿ ਉਹਨਾਂ ਦੀਆਂ ਯੂਨੀਵਰਸਿਟੀਆਂ ਕਿੰਨੇ ਐਕਸਪਰਟ ਪੈਦਾ ਕਰ ਰਹੀਆਂ ਨੇ। ਅਮਰੀਕਾ ਦੇ ਵਿੱਚ ਉਹਨਾਂ ਦੇ IT ਐਕਸਪਰਟ ਇੰਡੀਆ ਦੇ 50,000 ਤੋਂ ਵੱਧ ਬੈਠੇ ਨੇ। ਅੱਛਾ ਬਾਜਵਾ ਸਾਹਿਬ, ਕੱਲ ਪਰਸੋਂ ਵਰਲਡ ਪਾਪੂਲੇਸ਼ਨ ਡੇ ਸੀ, ਹਾਂਜੀ, ਤੇ ਆਲਮੀ ਯੌਮੇ ਆਬਾਦੀ ਦੇ ਉੱਤੇ ਸਾਡੇ ਜਿਹੜੇ ਡਿਸਟ੍ਰਿਕਟ ਵੈਲਫੇਅਰ ਪਾਪੂਲੇਸ਼ਨ ਵੈਲਫੇਅਰ ਆਫੀਸਰ ਨੇ, ਉਹਨਾਂ ਦੱਸਿਆ ਕਿ 2,70,00,000 ਬੱਚਾ ਹਾਂਜੀ ਹਰ ਸਾਲ ਸਕੂਲਾਂ ਦੇ ਵਿੱਚ ਨਹੀਂ ਜਾ ਸਕਦਾ। ਉਹਦੀ ਇੱਕ ਬਹੁਤ ਵੱਡੀ ਵਜ੍ਹਾ ਇਹ ਵੇ ਕਿ ਉਹਨਾਂ ਨੂੰ ਹੋਰ ਜ਼ਬਾਨਾਂ ਪੜ੍ਹਨੀਆਂ ਪੈਂਦੀਆਂ ਨੇ। ਮੈਂ ਇਹਦੇ ਤੇ ਕਰਨੀ ਗੱਲ ਜੀ, ਗੱਲ ਇਹ ਵੇ ਕਿ ਬੱਚਾ ਵੇਖੋ ਨਾ, ਜਿਹੜੀ ਸਟਰੀਟ ਲੈਂਗੁਏਜ ਹੁੰਦੀ ਹੈ, ਗਲੀ ਦੀ ਜਿਹੜੀ ਜ਼ਬਾਨ ਹੈ, ਹਾਂਜੀ, ਜਿਹੜੀ ਫੀਜੇ ਨਾਲ, ਸ਼ੀਦੇ ਨਾਲ, ਗਾਮੇ ਨਾਲ, ਨੂਰੇ ਨਾਲ ਬੋਲੀ ਜਾਂਦੀ ਹੈ, ਬੱਚਾ ਜਦੋਂ ਉਹ ਸਿੱਖਦਾ ਜੀ 6 ਸਾਲਾਂ ਦੀ ਉਮਰ ਤੱਕ ਬੱਚੇ ਨੇ ਔਸਤਨ 5 ਤੋਂ 6,000 ਲਫ਼ਜ਼ ਸਿੱਖਣੇ ਹੁੰਦੇ ਨੇ। ਜਿਹੜੇ ਬੱਚੇ ਬਹੁਤ ਜ਼ਿਆਦਾ ਜ਼ਹੀਨ ਨੇ ਉਹ ਬਹੁਤੇ ਵੀ ਲਫ਼ਜ਼ ਸਿੱਖ ਲੈਂਦੇ ਨੇ, ਥੋੜਾ ਜਿਹਾ ਕੋਈ ਘੱਟ ਸਿੱਖ ਲੇਗਾ, ਲੇਕਿਨ 5 ਤੋਂ 6,000 ਲਫ਼ਜ਼ ਉਹਨੇ ਆਪਣੀ ਜ਼ਬਾਨ ਦਾ ਸਿੱਖਣਾ ਹੁੰਦਾ ਹੈ। ਸਾਡੀਆਂ ਮਾਵਾਂ ਜਿਹੜੀਆਂ ਨੇ ਇਹਨਾਂ ਨੂੰ ਐਸੇ ਕੁਰਾਏ ਪੈ ਗਈਆਂ ਨੇ, ਔਰ ਇਹਨਾਂ ਨੂੰ ਐਸੀ ਪੁੱਠੀ ਇਸ ਪ੍ਰਚਾਰ ਜਿਹੜਾ ਕੀਤਾ ਗਿਆ ਟੈਲੀਵਿਜ਼ਨ ਤੇ ਵੀ ਸੱਜੇ ਖੱਬੇ, ਹਾਂਜੀ, ਸਕੂਲਾਂ ਦੇ ਵਿੱਚ ਸਾਡੀ ਬਦਬਖਤੀ ਹੈ ਕਿ ਮਾਵਾਂ ਨੇ ਆਖਿਆ ਕਿ ਤੁਹਾਨੂੰ ਆਪਣੀ ਜ਼ਬਾਨ ਨਹੀਂ ਬੋਲਣ ਦੇਣੀ। ਨਤੀਜਾ ਇਹ ਵੇ ਕਿ ਮੈਂ ਬੜੇ ਪੜ੍ਹੇ ਲਿਖਿਆ ਪੰਜਾਬੀਆਂ ਨੂੰ, ਮੈਨੂੰ ਅਫਸਰ ਵੀ ਮਿਲ ਕੇ ਤੇ ਲੋਕੀ ਪੁੱਛਦੇ ਨੇ, ਬਲਕਿ ਹਾਸੇ ਵਾਲੀ ਗੱਲ ਹੈ ਕਿ ਮੈਂ ਵੀਡੀਓ ਜਿਹੜਾ ਬਾਬਾ ਬਾਜਵਾ ਚੈਨਲ ਤੋਂ ਕਰਨਾ, ਉਹਦੇ 'ਚ ਇੱਕ ਗੋ ਤੇ ਜੱਟਾਂ ਦੀ ਜੋਤਾ, ਤੋਂ ਮੈਨੂੰ ਇੱਕ ਅਫਸਰ ਨੇ, ਉਹਨਾਂ ਇਸਲਾਮਾਬਾਦ ਤੋਂ ਫੋਨ ਕੀਤਾ, ਉਹਨਾਂ ਗਿਆ ਜੀ ਮੇਰੀ ਗੋਤ ਜਿਹੜੀ ਹੈ ਨਾ, ਉਹ ਅਸੀਂ ਕਿਸੇ ਨੂੰ ਦੱਸਦੇ ਵੀ ਨਹੀਂ ਸ਼ਰਮ ਦੇ ਮਾਰੇ,
ਉਹ ਇਹ ਜੂਤਾ। ਤੇ ਜਨਾਬ ਇਹਦੇ ਬਾਰੇ ਚ ਮੈਂ ਆਖਿਆ ਉਹ ਭਲਿਆ ਲੋਕਿਆ, ਜੂਤਾ ਨਹੀਂ ਜੋਤਾ ਹੈ, ਜੋਤਾ ਦਾ ਜੋਤ ਜਗਾਉਣ ਵਾਲਾ। ਦੀਵੇ ਦੀ ਉਹ ਜਿਹੜੀ ਜੋਤ ਹੁੰਦੀ ਹੈ ਨਾ, ਜਿਹਨੂੰ ਉੱਤੇ ਅੱਗ ਲਾ ਕੇ ਪਿੱਛੇ ਡਿਊਟ ਉਹਦੇ ਚ ਰੱਖ ਕੇ ਉਹਨੂੰ ਜੋਤ ਆਂਦੇ ਨੇ, ਐਲੂਮੀਨੇਟਰ ਇਹਦਾ ਤਰਜਮਾ ਹੈ। ਹਾਂਜੀ, ਤੇ ਤੂੰ ਕਿਹੜੀ ਗੱਲੋਂ ਮੂੰਹ ਲਕਾਂਦਾ ਫਿਰਨਾ ਕਮਲਿਆ? ਤੋ ਗੱਲ ਇਹ ਹੈ ਕਿ ਅਸੀਂ ਆਪਣੀ ਜ਼ਬਾਨ ਨੂੰ ਤਰੁੱਟ ਕੇ, ਆਪਣੇ ਵਿਰਸੇ ਨੂੰ ਤਰੁੱਟ ਗਏ, ਆਪਣੀ ਹਿਸਟਰੀ ਨੂੰ ਤਰੁੱਟ ਗਏ। ਔਰ ਉਹਦਾ ਸਾਡਾ ਨੁਕਸਾਨ ਇਹ ਹੋਇਆ ਕਿ 1849 ਤੋਂ ਬਾਅਦ ਇੱਥੇ ਬਾਬਾ ਫਰੀਦ, ਬੁੱਲੇ ਸ਼ਾਹ, ਸ਼ਾਹ ਹੁਸੈਨ, ਸੁਲਤਾਨ ਬਾਹੂ ਤੇ ਮੀਆਂ ਮੁਹੰਮਦ ਬਖਸ਼ ਵਰਗੇ ਜਿਹੜੇ ਸੂਝਵਾਨ ਸਨ ਜੰਮਣੇ ਹੀ ਬੰਦ ਹੋ ਗਿਆ। ਇਹਦਾ ਮਤਲਬ ਇਹ ਹੈ ਕਿ ਫਿਰ ਸਾਡੀ ਜਿਹੜੀ ਮੌਜੂਦਾ ਵਜ਼ੀਰ ਆਲਾ ਪੰਜਾਬ ਨੇ, ਮੋਹਤਰਮਾ ਮਰੀਮ ਨਵਾਜ਼ ਸ਼ਰੀਫ ਸਾਹਿਬਾ, ਜਿਹੜੀਆਂ ਖੁਦ ਨੂੰ ਕਲੇਮ ਕਰਦੀਆਂ ਨੇ, ਮੁੱਦਈ ਨੇ, ਇੱਥੋਂ ਦਾ ਪਾਣੀ ਪੀਤਾ, ਪੰਜਾਬ ਦੀ ਮੈਂ ਧੀ ਆ, ਇੱਥੇ ਹੀ ਜੰਮੀ, ਇੱਥੇ ਹੀ ਪਲੀ, ਤੇ ਇਹਨਾਂ ਨੇ ਇੱਥੋਂ ਦਾ ਪਾਣੀ ਪੀਤਾ, ਤੇ ਉਹਨਾਂ ਦਾ ਫਰਜ਼ ਬਣਦਾ ਕਿ ਧੀਆਂ ਨੂੰ ਤਾਂ ਸਰ ਮਾਪਿਆਂ ਦਾ ਬੜਾ ਹੀ ਪਿਆਰ ਹੁੰਦਾ। ਧੀਆਂ ਤੇ ਸਾਰੀ ਹਯਾਤੀ ਸਹੁਰੇ ਜਾ ਕੇ ਨੋਟੀਫਿਕੇਸ਼ਨ ਕਰਾਉਣ। ਹਾਂਜੀ, ਮਤਲਬ ਹੈ ਕਿ ਅਗਲੇ ਸਾਲ ਤੋਂ ਹਾਂਜੀ ਇੱਥੇ ਪੰਜਾਬੀ ਜ਼ਰੀਆ ਤਾਲੀਮ ਹੋਏਗੀ, ਤੇ ਜਨਾਬ ਇਹ ਸਾਰੇ ਹੀ ਸਾਡੇ ਡਿੰਗ ਨਿਕਲ ਸਕਦੇ ਨੇ। ਔਰ ਅਸੀਂ ਇਹ ਧਰਤੀ ਦੇ ਸਾਰੇ ਵਾਸੀ ਜਨਾਬ ਉਹਨਾਂ ਨਾਲ ਹੋਰ ਪਿਆਰ ਕਰਨਗੇ ਅੱਗੋਂ। ਵਾਹ, ਸੁਭਾਨ ਅੱਲਾਹ। ਲਓ ਜੀ ਪਿਆਰਿਓ, ਤੁਸੀਂ ਸਾਡੇ ਸਾਨੂੱਲਾ ਬਾਜਵਾ ਸਾਹਿਬ ਦੀਆਂ ਬੜੀਆਂ ਸੁਚੱਜੀਆਂ ਤੇ ਸੁਲੱਖਣੀਆਂ ਤੇ ਮਨ ਠਾਰ ਗੱਲਾਂ ਆਪਣੀ ਮਾਂ ਬੋਲੀ ਬਾਬਤ ਸੁਣੀਆਂ। ਪਿਆਰਿਓ, ਤੁਹਾਡੇ ਤੋਂ ਇਜਾਜ਼ਤ ਲੈਣ ਤੋਂ ਪਹਿਲੇ ਤੁਹਾਨੂੰ ਇਹ ਦੱਸਦਾ ਚੱਲਾਂ, ਬਿਲਖਸੂਸ ਆਪਣੇ ਉਹਨਾਂ ਦਰਸ਼ਕਾਂ ਨੂੰ ਜਿਹੜੇ ਆਖਦੇ ਨੇ ਕਿ ਸਾਡੀ ਬੋਲੀ ਕਿਸੇ ਵੀ ਜ਼ੁਬਾਨ ਦੇ ਨਾਲੋਂ ਕੋਈ ਹੇਚ ਹੈ ਜਾਂ ਹੀਣੀ ਹੈ, ਉਹਨਾਂ ਨੂੰ ਮੈਂ ਇਹ ਦੱਸਦਾ ਚੱਲਾਂ ਕਿ ਚੰਦ ਦਿਹਾੜੇ ਪਹਿਲੇ ਦੀ ਗੱਲ ਹੈ ਕਿ ਰੋਜਰਜ਼ ਸੈਂਟਰ ਟੋਰਾਂਟੋ ਦੇ ਵਿੱਚ ਕੈਨੇਡਾ ਦਾ ਇੱਕ ਬਹੁਤ ਵੱਡਾ ਸਟੇਡੀਅਮ ਹੈ। ਦੁਨੀਆ ਦੇ ਕਿਸੇ ਗੁਲੂਕਾਰ ਨੇ, ਅਸਾਂ ਸੁਣਿਆ ਕਿ ਉਹਨੂੰ ਅੱਜ ਤਾਈਂ ਨਹੀਂ ਭਰਿਆ। ਤੇ ਉੱਥੇ ਸਾਡੇ ਮਸ਼ਰਕੀ ਪੰਜਾਬ ਦਾ ਇੱਕ ਬੜਾ ਹੀ ਖੂਬਸੂਰਤ, ਬੜਾ ਨਾਮਵਰ ਗੁਲੂਕਾਰ, ਜਿਹਦੇ ਅੱਜ ਕੱਲ੍ਹ ਪੂਰੇ ਜੱਗ 'ਚ ਰੌਲੇ ਪਏ ਨੇ, ਦਿਲਜੀਤ ਦੋਸਾਂਝ, ਉਹਨੇ ਉੱਥੇ ਕੌਨਸਰਟ ਕੀਤਾ। ਤੇ ਨਾ ਸਿਰਫ ਪੂਰਾ ਅਰੀਨਾ ਨੱਕੋ ਨੱਕ ਭਰਿਆ ਹੋਇਆ ਸੀ, ਬਲਕਿ ਉਹਦੇ ਟੋਟਲ ਟਿਕਟਸ ਵਿਕੇ ਨੇ। ਔਰ ਇਹ ਇੱਕ ਰਿਕਾਰਡ ਹੈ, ਯਾਨੀ ਇੱਕ ਪੰਜਾਬੀ ਸਪੁੱਤਰ ਦਾ ਇਹ ਦੁਨੀਆ ਦੇ ਵਿੱਚ ਰਿਕਾਰਡ ਹੈ। ਉਸ ਮੁਲਕ ਦੇ ਵਿੱਚ ਜਿੱਥੇ ਲੋਕ ਇੰਗਲਿਸ਼ ਬੋਲਦੇ ਨੇ, ਕੈਨੇਡਾ ਦੇ ਵਿੱਚ ਉਹਨਾਂ ਦੇ ਆਪਣੇ ਰੋਜਰਜ਼ ਸੈਂਟਰ ਦੇ ਵਿੱਚ ਅੱਜ ਤੱਕ ਉਹਨਾਂ ਦੇ ਆਪਣੇ ਕਿਸੇ ਗੁਲੂਕਾਰ ਨੇ ਉਹ ਮੁਕੰਮਲ ਸਟੇਡੀਅਮ ਨਹੀਂ ਭਰਿਆ। ਇਹ ਪਹਿਲਾ ਪੰਜਾਬੀ ਗੁਲੂਕਾਰ ਹੈ। ਇਸ ਸਿੰਗਰ ਦੇ ਕੌਨਸਰਟ ਦੇ ਵਿੱਚ ਟੋਟਲ ਟਿਕਟਸ ਵੀ ਫਰੋਖਤ ਹੋਈਆਂ ਨੇ ਔਰ ਨੱਕੋ ਨੱਕ ਸਟੇਡੀਅਮ ਵੀ ਭਰਿਆ, ਔਰ ਉਹਨੇ ਰਿਕਾਰਡ ਕਾਇਮ ਕਰ ਦਿੱਤਾ ਹੈ। ਔਰ ਵਜ਼ੀਰ ਆਜ਼ਮ ਕੈਨੇਡਾ ਜਿਹੜੇ ਨੇ ਉਹ ਆਪ ਉੱਥੇ ਗਏ ਨੇ, ਜਾ ਕੇ ਉਹਨਾਂ ਜਾ ਕੇ ਮੁਬਾਰਕਬਾਦ ਦਿੱਤੀ ਹੈ ਕਿ ਤੂੰ ਸਾਡੇ ਮੁਲਕ ਦੇ ਵਿੱਚ ਆ ਕੇ ਐਡਾ ਵੱਡਾ ਕੌਨਸਰਟ ਕੀਤਾ। ਇਹ ਵੀ ਸਾਡੀ ਪੰਜਾਬੀ ਮਾਂ ਬੋਲੀ ਦੀ ਮਹਾਨਤਾ ਦਾ ਇੱਕ ਸਿੱਕੇਬੰਦ ਸਬੂਤ ਹੈ। ਇਸ ਵਾਸਤੇ ਸਾਹਿਬੋ, ਆਪਣੀ ਮਾਂ ਬੋਲੀ ਦੇ ਉੱਤੇ ਮਾਣ ਕਰਿਆ ਕਰੋ, ਫਖਰ ਕਰਿਆ ਕਰੋ। ਨਾ ਪੰਜਾਬੀ ਦੁਨੀਆ ਦੇ ਵਿੱਚ ਕਿਸੇ ਕੌਮ ਤੋਂ ਘੱਟ ਨੇ, ਤੇ ਨਾ ਸਾਡੀ ਮਾਂ ਬੋਲੀ ਦੁਨੀਆ ਦੇ ਵਿੱਚ ਬੋਲੀ ਜਾਣ ਵਾਲੀ ਕਿਸੇ ਵੀ ਜ਼ੁਬਾਨ ਤੋਂ ਕਮਤਰ ਹੈ। ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ। ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ
ਚੱਲ